हाँ जी, वाहिगुरू जी का खालसा वाहिगुरू जी की फतेह। ये अपनी मिलनी मौजूदा हालात बारे आ कि ਇਹਨੂੰ ਕਿਵੇਂ ਲੈਣਾ ਹੈ। ਅਸੀਂ ਪਹਿਲਾਂ ਵੀ ਆਪਣੀ ਮਿਲਣੀਆਂ ਵਿੱਚ ਇਹ ਵਿਚਾਰ ਰੱਖ ਚੁੱਕੇ ਹਾਂ ਕਿ ਪਿਛਲੀਆਂ ਸਮਿਆਂ ਵਿੱਚ ਪੰਥ ਤੇ ਪੰਜਾਬ ਨੇ ਆਪਣੀ ਸੇਵਾ ਤੇ ਸੰਘਰਸ਼ ਰਾਹੀਂ ਇੱਕ ਮੀਲ ਪੱਥਰ ਸਿਰਜਿਆ ਆ। ਤੇ ਖਾਸ ਕਰਕੇ ਆਪਾਂ ਪੈਂਡੈਮਿਕ ਦੇਖੀਏ ਜਾਂ ਕਿਸਾਨ ਸੰਘਰਸ਼ ਦੇਖੀਏ ਤੇ ਹੋਰ ਵੀ ਸਾਰੇ ਪਾਸੇ ਪੰਥ ਤੇ ਪੰਜਾਬ ਨੇ ਇੱਕ ਨਾਮ ਖੱਟਿਆ ਆ। ਇੱਕ ਸਿੱਖੀ ਜੋ ਰੀਅਲ ਆ ਉਹ ਲੋਕਾਂ ਦੇ ਸਾਹਮਣੇ ਆਈ ਆ, ਜੋ ਸਿੱਖ ਸਟਰੈਂਥਸ ਆ, ਜੋ ਸਿੱਖ ਕਪੈਸਿਟੀਜ਼ ਆ, ਉਹਨਾਂ ਬਾਰੇ ਪਤਾ ਲੱਗਿਆ ਆ। ਤੇ ਇਹ ਸਾਰਾ ਇੱਕ ਬੜਾ ਸਹਿਜ ਪ੍ਰੋਸੈਸ ਸੀਗਾ ਤੇ ਇਹਦੇ ਪਿੱਛੇ ਬੜੀਆਂ ਘਾਲਨਾਵਾਂ ਆ, ਕਮਾਈਆਂ ਆ, ਸੰਘਰਸ਼ ਨੇ, ਸ਼ਹਾਦਤਾਂ ਨੇ। ਤੇ ਜਿਹੜਾ ਸਟੇਟ ਆ ਉਹਨੂੰ ਇਹ ਰਾਸ ਨਹੀਂ ਸੀ, ਖਾਸ ਕਰਕੇ ਜਦੋਂ ਕਿਸਾਨ ਸੰਘਰਸ਼ ਵੇਲੇ ਜਿੱਥੇ ਪੰਥ ਤੇ ਪੰਜਾਬ ਦੀਆਂ ਜੋ ਕਪੈਸਿਟੀਜ਼ ਤੇ ਜੋ ਸਟਰੈਸ ਦਾ ਪਤਾ ਲੱਗਿਆ, ਇਹਨੂੰ ਜੋ ਸਾਹਮਣੇ ਆਈਆਂ, ਉਹ ਇਹਨਾਂ ਨੂੰ ਬਿਲਕੁਲ ਰਾਸ ਨਹੀਂ ਸੀ। ਉੱਥੇ ਪੰਥ ਤੇ ਪੰਜਾਬ ਨੇ ਇਸ ਹਿੰਦੂਤਵ ਵਾਲੇ ਜਿਹੜਾ ਇੱਕ ਮੁਹਿੰਮ ਆ ਉਹਨੂੰ ਸਪਸ਼ਟ ਰੂਪ 'ਚ ਰੋਕਿਆ ਗੁਰੂ ਦੀ ਕਿਰਪਾ ਨਾਲ। ਉਦੋਂ ਤੋਂ ਹੀ ਇਹ ਕੋਸ਼ਿਸ਼ ਕਰ ਰਹੇ ਹੈ ਕਿ ਕਿਸੇ ਤਰੀਕੇ ਨਾਲ ਪੰਥ ਨੂੰ ਤੇ ਪੰਜਾਬ ਨੂੰ ਕਿਵੇਂ ਟਾਰਗੇਟ ਕੀਤਾ ਜਾਵੇ। ਜਿਹੜੀਆਂ ਉਹ ਵਿਸ਼ਾਲ ਸਾਂਝਾਂ ਬਣੀਆਂ ਸੀ ਲੋਕਾਂ ਵਿੱਚ ਦਿੱਲੀ ਤਖਤ ਦੇ ਖਿਲਾਫ, ਜੋ ਪ੍ਰਾਪਤੀਆਂ ਹੋਈਆਂ ਸੀ, ਜੋ ਨਵਾਂ ਸੁਭਾਵਨਾਵਾਂ ਹੋਈਆਂ ਸੀ, ਉਹਨੂੰ ਕਿਵੇਂ ਰੋਕਿਆ ਜਾਵੇ। ਇਹਦੇ ਨਾਲ ਹੀ ਹੋਰ ਵੀ ਕਈ ਗੱਲਾਂ ਨੇ, ਜਿਵੇਂ ਇੰਟਰਨੈਸ਼ਨਲ ਤੌਰ 'ਤੇ ਵੀ ਹਾਲਾਤ ਇਸ ਤਰ੍ਹਾਂ ਦੇ ਆ ਕਿ ਬਹੁਤ ਕੁਛ ਉਥਲ ਪੁਥਲ ਹੋ ਰਿਹਾ ਤੇ ਸਾਰਾ ਕੁਛ ਨਵਾਂ ਸਿਰਜਿਆ ਜਾ ਰਿਹਾ। ਪੰਜਾਬ ਵਿੱਚ ਵੀ ਜੋ ਪੁਰਾਣਾ ਸਿਸਟਮ ਸੀ, ਸਟੇਟ ਦੇ ਰਹਿਨੁਮਾਈ ਥੱਲੇ ਚੱਲ ਰਿਹਾ ਸੀ, ਸਿੱਖਾਂ ਨੂੰ ਕਾਬੂ ਕਰਨ ਵਾਲਾ ਜੋ ਸਿੱਖ ਲੀਡਰਸ਼ਿਪ ਥੋਪੀ ਗਈ ਸੀ, ਉਹ ਵੀ ਟੁੱਟ ਚੁੱਕੀ ਸੀ। ਇੱਕ ਖਲਾਅ ਸੀ ਤੇ ਇਸ ਖਲਾਅ ਦੇ ਵਿੱਚ ਇਹਨਾਂ ਸੁਭਾਵਨਾ ਵਿੱਚ ਗੱਲ ਸਹੀ ਪਾਸੇ ਜਾ ਰਹੀ ਸੀ। ਉਹ ਹੋਣਾ ਤਾਂ ਇਹ ਚਾਹੀਦਾ ਸੀ ਕਿ ਕਿਸ ਤਰੀਕੇ ਨਾਲ ਅਸੀਂ ਪੰਥ ਦੀਆਂ ਇੱਕ ਸੂਤਰਬੱਧ ਕਰਨਾ ਹੈ ਪੰਥ ਨੂੰ, ਅਤੇ ਪੰਥ ਦੇ ਸੰਸਥਾਵਾਂ ਨੂੰ ਸਰਜੀਤ ਕਰਨਾ ਹੈ, ਪਰੰਪਰਾਵਾਂ ਨੂੰ ਬਹਾਲ ਕਰਨਾ ਹੈ, ਆਪਣੀਆਂ ਸਟਰੈਂਥਸ ਕਪੈਸਿਟੀਜ਼ ਬਣਾਉਣੀਆਂ ਹੈ, ਕਿਵੇਂ ਤਿਆਰੀਆਂ ਕਰਨੀਆਂ ਇਹਨਾਂ, ਅਤੇ ਉਹ ਹੋ ਰਿਹਾ ਸੀ। ਇਸ ਚੀਜ਼ ਨੂੰ ਰੋਕਣ ਲਈ ਹੀ ਸਟੇਟ ਕਾਫੀ ਚਿਰ ਤੋਂ ਤਤਪਰ ਸੀ ਅਤੇ ਉਹਨੇ ਜੋ ਹਮਲਾ ਕੀਤਾ ਆ, ਜੋ ਰੀਸੈਂਟਲੀ ਪੁਲਿਸ ਵੱਲੋਂ ਜਾਂ ਪ੍ਰੈਸ 'ਤੇ ਹਮਲਾ ਕੀਤਾ ਆ, ਨੈੱਟ 'ਤੇ ਹਮਲਾ ਕੀਤਾ, ਐਕਸਪ੍ਰੈਸ਼ਨ ਦੀ ਫਰੀਡਮ 'ਤੇ ਹਮਲਾ ਕੀਤਾ ਆ, ਲੋਕਾਂ ਨੂੰ ਡਰਾਉਣ ਤੋਂ ਧਮਕਾਉਣ ਦੀ ਇੱਕ ਸਾਈਕੋਲੋਜੀਕਲ ਵਾਰਫੇਅਰ ਸ਼ੁਰੂ ਕੀਤੀ ਆ, ਉਹ ਇਸੇ ਕਰਕੇ ਕੀਤੀ ਆ। ਇਹਨਾਂ ਨੇ ਇਹ ਹਮਲਾ ਕਰਨ ਨੂੰ ਇਹਨਾਂ ਨੂੰ ਕੋਈ ਜ਼ਰੀਆ ਚਾਹੀਦਾ ਸੀ, ਕੋਈ ਟਾਰਗੇਟ ਚਾਹੀਦਾ ਸੀ। ਉਹ ਟਾਰਗੇਟ ਇਹਨਾਂ ਨੇ ਸਾਡੇ ਵਿੱਚੋਂ ਹੀ, ਸਾਡੇ ਨੌਜਵਾਨਾਂ ਵਿੱਚੋਂ ਹੀ ਜੋ ਬੇਸਮਝ ਸੀ, ਜੋ ਨਹੀਂ ਇਹ ਗੱਲ ਨੂੰ ਸਮਝ ਸਕੇ, ਉਹਨਾਂ ਦੇ ਰਾਹੀਂ ਕੀਤਾ। ਜਿਵੇਂ ਅੰਮ੍ਰਿਤਪਾਲ ਸਿੰਘ, ਵਾਰਿਸ ਪੰਜਾਬ, ਇਹਨਾਂ ਨੂੰ ਹੀ ਮਾਹੌਲ ਇਸ ਤਰੀਕੇ ਦਾ ਬਣ ਦਿੱਤਾ ਗਿਆ ਜਾਂ ਬਣਾਇਆ ਗਿਆ ਕਿ ਉਹ ਟਾਰਗੇਟ 'ਤੇ ਆ ਜਾਣ। ਇਹ ਜੋ ਟਾਰਗੇਟ ਆ, ਇਹ ਇਕੱਲਾ ਕੋਈ ਅੰਮ੍ਰਿਤਪਾਲ ਸਿੰਘ ਜਾਂ ਵਾਰਿਸ ਪੰਜਾਬ 'ਤੇ ਟਾਰਗੇਟ ਨਹੀਂ, ਇਹ ਟੋਟਲ ਜੋ ਸਿੱਖੀ ਦੀ ਇਮੇਜ ਆ, ਪੰਥ 'ਤੇ ਹਮਲਾ ਆ, ਸੰਤ ਜਰਨੈਲ ਸਿੰਘ ਦੀ ਛਵੀ 'ਤੇ ਹਮਲਾ ਆ, ਸੰਘਰਸ਼ 'ਤੇ ਹਮਲਾ ਆ, ਸ਼ਹੀਦਾਂ 'ਤੇ ਹਮਲਾ ਆ, ਅਤੇ ਜੋ ਕੁਛ ਵੀ ਪੰਥ ਦਾ ਪਵਿੱਤਰ ਆ ਉਹ 'ਤੇ ਹਮਲਾ ਆ। ਅਤੇ ਇਹਨਾਂ ਨੇ ਜ਼ਰੀਆ ਸਾਡੇ ਵਿੱਚੋਂ ਹੀ ਲੱਭਿਆ, ਉਹਨਾਂ ਨੂੰ ਨਹੀਂ ਸਮਝ ਲੱਗੀ। ਅਤੇ ਇਹ ਹੁਣ ਜੋ ਹਾਲਾਤ ਆਪਾਂ ਦੇਖੀਏ ਕਿ ਇਹਨਾਂ ਨੇ ਪੁਲਿਸ ਕੇਸ ਪਾਏ, 57 ਕੀਤੀਆਂ, ਹੋਰ 307 ਹੋਰ ਕੇਸ ਪਾਏ, ਕੁਛ ਸਿੰਘਾਂ ਨੂੰ NSA ਅਧੀਨ ਬਾਹਰਲੀਆਂ ਸਟੇਟਾਂ 'ਚ ਵੀ ਭੇਜਿਆ। ਅਤੇ ਸਭ ਤੋਂ ਜ਼ਿਆਦਾ ਇਹਨਾਂ ਨੇ ਪ੍ਰੈਸ 'ਤੇ ਬਹੁਤ ਬੰਦਿਆਂ 'ਤੇ ਉਹਨਾਂ ਦੇ ਅਕਾਊਂਟ ਬੰਦ ਕੀਤੇ, ਉਹਨਾਂ ਦੀਆਂ ਸਾਈਟਸ ਬੰਦ ਕੀਤੀਆਂ, ਬਹੁਤ ਬੰਦਿਆਂ ਨੂੰ ਬੁਲਾਇਆ, ਡਰਾਇਆ, ਧਮਕਾਇਆ, ਨਿਊਜ਼ਪੇਪਰਸ ਨੂੰ, ਸਾਈਟਸ ਨੂੰ, ਹੋਰ ਇਹ ਲਗਾਤਾਰ ਚੱਲ ਰਿਹਾ ਆ ਦਿਨੋਂ ਦਿਨ। ਇਹ ਸਾਰੇ ਦਾ ਮਤਲਬ ਇਹੀ ਸੀ ਕਿ ਸਿੱਖਾਂ ਨੂੰ ਇੱਕ ਮਾਹੌਲ ਖਾਸ ਤਰੀਕੇ ਦਾ ਕ੍ਰੀਏਟ ਕਰਨਾ, ਇੱਕ ਡਰ ਦਾ ਮਾਹੌਲ, ਇੱਕ ਸਹਿਮ ਦਾ ਮਾਹੌਲ, ਅਤੇ ਇਹਦੇ ਰਾਹੀਂ ਉਹ ਸਿੱਖਾਂ ਨੂੰ ਨਿਖੇੜਨਾ ਵੀ ਚਾਹੁੰਦੇ ਸੀ।
ਤੇ ਉਹਨਾਂ ਨੇ ਨਖੇੜਿਆ ਵੀ। ਤੇ ਜਿਹੜੀਆਂ ਸਾਂਝਾਂ ਕਿਸਾਨ ਅੰਦੋਲਨ ਵੇਲੇ ਸਿੱਖਾਂ ਦੀਆਂ ਹੋਰ ਸਾਰੀਆਂ ਭਾਈਚਾਰਿਆਂ, ਹੋਰ ਸਾਰੇ ਸਬ ਨੇਸ਼ਨਸ ਨਾਲ, ਹੋਰ ਸਾਰੇ ਕਿਰਤੀਆਂ ਨਾਲ, ਕਾਮਿਆਂ ਨਾਲ ਤੇ ਹੋਰ ਸਭ ਲੋਕਾਂ ਨਾਲ ਬਣੀਆਂ ਸੀ, ਉਹਨੂੰ ਵੀ ਤੋੜਨ ਦੀ, ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਇੱਥੇ ਪੰਜਾਬ ਵਿੱਚ ਪੋਲਰਾਈਜੇਸ਼ਨ ਦੀ ਵੀ ਕੋਸ਼ਿਸ਼ ਕੀਤੀ ਆ। ਇੱਥੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਕੋਈ ਬਹੁਤ ਵੱਡਾ ਕੋਈ ਜੰਗ ਚੱਲ ਰਿਹਾ ਹੈ, ਇੱਥੇ ਆਰਮਡ ਸਟਰਗਲ ਚੱਲ ਰਹੀ ਆ, ਇੱਥੇ ਲਾਅ ਐਂਡ ਆਰਡਰ ਦੀ ਬਹੁਤ ਵੱਡੀ ਸਮੱਸਿਆ, ਜਦ ਕਿ ਇਹ ਕੋਈ ਵੀ ਗੱਲ ਨਹੀਂ ਗੀ। ਆਪਾਂ ਨੂੰ ਸਭ ਨੂੰ ਪਤਾ ਇਹ ਸਭ ਕੁਛ ਇਹਨਾਂ ਨੇ ਆਪ ਕੀਤਾ, ਹੋਣ ਦਿੱਤਾ, ਉਹੋ ਜਿਹੇ ਈਵੈਂਟਸ ਹੋਣ ਦਿੱਤੇ। ਸਾਰਾ ਮੀਡੀਆ ਇਹਨਾਂ ਦਾ ਹੈ, ਆਪਾਂ ਨੂੰ ਸਭ ਨੂੰ ਪਤਾ ਟੋਟਲ ਮੀਡੀਆ 'ਤੇ ਕੰਟਰੋਲ ਸਟੇਟ ਦਾ ਆ ਜਾਂ ਅਲੀਟ ਦਾ, ਕਾਰਪੋਰੇਸ਼ਨਸ ਦਾ ਆ। ਸੋਸ਼ਲ ਮੀਡੀਆ ਵੀ ਇਹਨਾਂ ਦਾ ਕੰਟਰੋਲ 'ਚ ਆ। ਕਿਹਨੂੰ ਚੀਜ਼ ਨੂੰ ਵਧਾ ਦੇਣਾ, ਕਿਹਨੂੰ ਘਟਾ ਦੇਣਾ, ਕਿਹਨੂੰ ਰੈਗੂਲੇਟ ਕਰ ਦੇਣਾ, ਕਿਹਨੂੰ ਮੋਡਰੇਟ ਕਰ ਦੇਣਾ, ਇੱਕ ਫੇਕ ਨੇਟਿਵ ਬਣਾ ਦੇਣਾ, ਇਹ ਸਭ ਕੁਛ ਇਹ ਕਰਦੇ ਆ। ਅਤੇ ਇਸ ਹੁਣ ਸਾਨੂੰ ਪਤਾ ਲੱਗ ਗਿਆ ਸਪਸ਼ਟ ਇਹ ਕਿਵੇਂ ਕਰਦੇ ਆ। ਅਤੇ ਇਹਦੇ ਵਿੱਚ ਤਾਂ ਇਹੀ ਹੈ ਕਿ ਜੋ ਇਹ ਹਮਲਾ ਹੋਇਆ ਆ, ਇਹ ਸਮੁੱਚੇ ਪੰਥ ਤੇ ਪੰਜਾਬ 'ਤੇ ਹਮਲਾ ਆ, ਅਤੇ ਸਾਰੇ ਕਿਰਤੀ ਲੋਕਾਂ 'ਤੇ, ਸਾਰੇ ਸੰਘਰਸ਼ੀ ਲੋਕਾਂ 'ਤੇ ਹਮਲਾ ਆ। ਜੋ ਮਹਾਜ ਬਣਿਆ ਸੀ ਕਿਸਾਨ ਅੰਦੋਲਨ ਵੇਲੇ ਇਸ ਦਿੱਲੀ ਤਖਤ ਦੇ ਵਿਰੁੱਧ, ਉੱਤੇ ਹਮਲਾ ਆ। ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੈਣਾ ਚਾਹੀਦਾ ਹੈ। ਇਹ ਇਕੱਲੇ ਸਿੱਖਾਂ 'ਤੇ ਹਮਲਾ ਨਹੀਂ ਹੈ, ਇਹ ਕੋਈ ਇੱਕ ਬੰਦੇ ਜਾਂ ਪਾਰਟੀ 'ਤੇ ਹਮਲਾ ਨਹੀਂ ਹੈ। ਇਸ ਕਰਕੇ ਸਭ ਨੂੰ ਇਸ ਨਾਲ ਖੜਨਾ ਚਾਹੀਦਾ। ਉਸ ਤਰੀਕੇ ਨਾਲ ਸਾਰੇ ਖੜ ਵੀ ਰਹੇ ਨੇ। ਜੋ ਅਰੈਸਟ ਹੋਈਆਂ ਉਹਨਾਂ ਦੀ ਮਜ਼ੰਮਤ ਕਰਨੀ ਚਾਹੀਦੀ, ਜੋ ਫਰੀਡਮ ਆਫ ਐਕਸਪ੍ਰੈਸ਼ਨ 'ਤੇ ਜਾਂ ਆਪਣੇ ਕਮਿਊਨੀਕੇਸ਼ਨ 'ਤੇ ਜੋ ਚੈੱਕਸ ਲੱਗੇ ਆ, ਉਹਨਾਂ 'ਤੇ ਵੀ ਸਾਰੇ ਕਰ ਰਹੇ ਆ ਅਤੇ ਕਰਨਾ ਚਾਹੀਦਾ ਆ। ਅਤੇ ਇਹਦੇ ਨਾਲ ਹੀ ਸਾਨੂੰ ਇਹ ਵੀ ਦੇਖਣਾ ਚਾਹੀਦਾ, ਬਹੁਤ ਕੁਝ ਸਪਸ਼ਟ ਹੋ ਗਿਆ ਕਿ ਅਸੀਂ ਸੋਚਦੇ ਹਾਂ, ਬਹੁਤ ਲੋਕ ਸੋਚਦੇ ਆ ਕਿ ਇੰਡੀਆ ਦਾ ਜਿਹੜਾ ਨੈਸ਼ਨਲ ਮੀਡੀਆ ਆ, ਖਾਸ ਕਰਕੇ ਇੰਗਲਿਸ਼ ਮੀਡੀਆ, ਪ੍ਰਿੰਟ ਮੀਡੀਆ, ਕਿ ਉਹਦੇ ਕੀ ਕਰੈਕਟਰਿਸਟਿਕ ਨੇ, ਕਿ ਇਹਦੇ ਵਿੱਚ ਆਪਾਂ ਨੂੰ ਸਪਸ਼ਟ ਹੋ ਗਿਆ ਕਿ ਉਹ 84 'ਚ ਕੋਈ ਫਰਕ ਨਹੀਂ ਪਿਆ। ਇੱਕ ਇੱਥੇ ਬਿਲਕੁਲ ਹੀ ਨਾਨ ਐਗਜ਼ਿਸਟੈਂਸ ਗੱਲ ਜਿਹੜੀ ਲਾਅ ਐਂਡ ਆਰਡਰ ਜਾਂ ਇੱਕ ਮੂਵਮੈਂਟ ਬਾਰੇ ਜਾਂ ਹੋਰ ਕਈ ਗੱਲਾਂ ਬਾਰੇ ਹੈ ਹੀ ਨਹੀਂ। ਸਾਰੇ ਨੈਸ਼ਨਲ ਮੀਡੀਆ ਨੇ ਬਿਲਕੁਲ ਸਟੇਟ ਦੀ ਬੋਲੀ, ਜਿਵੇਂ ਪੁਲਿਸ ਨੇ ਕਿਹਾ ਉੱਦਾਂ ਹੀ ਬੋਲਿਆ। ਈਵਨ ਜਿਨ੍ਹਾਂ 'ਤੇ ਅਸੀਂ ਬਹੁਤ ਲੋਕੀ ਜਿਨ੍ਹਾਂ ਨੂੰ ਫ੍ਰੀ ਸਮਝਦੇ ਸੀ, ਉਹਨਾਂ ਨੇ ਵੀ ਜੋ ਆਇਆ ਉੱਦਾਂ ਹੀ ਬੋਲੀ ਜਾ ਰਹੇ ਆ। ਫਿਰ ਦੂਸਰੀ ਗੱਲ ਇੱਕ ਹੋਰ ਬਹੁਤ ਸਪਸ਼ਟ ਹੋ ਜਾਂਦਾ ਕਿ ਇੱਥੇ ਸਰਕਾਰਾਂ ਦਾ ਕਿੰਨਾ ਕੁ ਫਰਕ ਆ। ਪੰਜਾਬ ਸਰਕਾਰ ਆ, ਸੈਂਟਰ ਸਰਕਾਰ ਆ, ਕੋਈ ਫਰਕ ਨਹੀਂ। ਜਿੱਥੇ ਪੰਜਾਬ ਅਤੇ ਪੰਥ ਦੀ ਗੱਲ ਆ, ਇੱਕ ਆ। ਅਤੇ ਇੱਥੇ ਵੀ ਸਪਸ਼ਟ ਹੋ ਜਾਂਦਾ ਕਿ ਹੁਣ ਸੈਂਟਰਲਾਈਜੇਸ਼ਨ ਇੰਨੀ ਹੋ ਚੁੱਕੀ ਆ ਕਿ ਕੋਈ ਸਟੇਟ ਸਰਕਾਰਾਂ ਦਾ ਕੋਈ ਮਾਇਨਾ ਹੀ ਨਹੀਂ ਰਹਿ ਗਿਆ। ਇੱਥੇ ਤੁਹਾਨੂੰ ਦੇਖਦੇ ਕਿ ਸਟੇਟ ਸਰਕਾਰ ਕੁਛ ਨਹੀਂ, ਜੋ ਹੋ ਰਿਹਾ ਆ ਬਿਲਕੁਲ ਸਿੱਧਾ ਹੀ ਸੈਂਟਰ ਤੋਂ, ਹੋਮ ਮਿਨਿਸਟਰੀ ਤੋਂ ਹੋ ਰਿਹਾ ਆ, ਸਿੱਧਾ ਉਹਨਾਂ ਦੀ ਬਿਊਰੋਕ੍ਰੇਸੀ ਰਾਹੀਂ ਹੋ ਰਿਹਾ ਹੈ। ਅਤੇ ਬਿਲਕੁਲ ਕਿਸ ਹੱਦ ਤੱਕ ਸੈਂਟਰਲਾਈਜੇਸ਼ਨ ਹੋ ਚੁੱਕੀ ਆ। ਫਿਰ ਇਹ 'ਚ ਹੋਰ ਇੱਕ ਗੱਲ ਬਹੁਤ ਇੰਪੋਰਟੈਂਟ ਆ ਜੋ ਸਮੁੱਚੀ ਲਿਖਾਈ ਲਿਆ ਕਿ ਇਹ ਮੀਡੀਆ ਰਾਹੀਂ, ਖਾਸ ਕਰਕੇ ਇੰਟਰਨੈਟ ਰਾਹੀਂ, ਇਸ ਡਿਜੀਟਲ ਮੀਡੀਆ ਰਾਹੀਂ, ਉਹ ਤੁਹਾਨੂੰ ਕਿਵੇਂ ਕੰਟਰੋਲ ਕਰ ਸਕਦੀ ਆ, ਕਿਵੇਂ ਫੇਕ ਨੈਰੇਟਿਵਸ ਚਲਾ ਸਕਦੀ ਆ, ਕਿਵੇਂ ਕਿਸੇ ਨੂੰ ਬਣਾ ਸਕਦੀ ਆ, ਕਿਵੇਂ ਕਿਸੇ ਨੂੰ ਢਾਹ ਸਕਦੀ ਆ, ਕਿਵੇਂ ਸਿਚੁਏਸ਼ਨਸ 'ਤੇ ਈਵਨ ਕ੍ਰੀਏਟ ਸਕਦੀ ਹੈ ਕਿ ਮਾਸਿਸ ਨੂੰ ਕੰਟਰੋਲ ਕਰ ਸਕਦੀ ਮਾਸ ਲੈਵਲ 'ਤੇ। ਅਤੇ ਇਹ ਬਹੁਤ ਖਤਰਨਾਕ ਗੱਲ ਆ। ਇਹ ਸਾਰੇ ਜਿੰਨੇ ਸੰਘਰਸ਼ੀਲ ਬੰਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅੱਗੇ ਕੀ ਕੀ ਹੋ ਸਕਦਾ ਆ। ਅਤੇ ਇਸ ਹਮਲੇ ਰਾਹੀਂ ਇਹਨਾਂ ਨੇ ਬਹੁਤ ਕੁਛ ਕੀਤਾ ਆ। ਸਾਨੂੰ ਸਿੱਖਾਂ ਨੂੰ ਇੱਕ ਸੈਂਟਰ 'ਤੇ ਲਿਆ ਕੇ ਨਖੇੜ ਕੇ ਹਮਲਾ ਕੀਤਾ ਹੈ। ਸਾਡੀਆਂ ਪਵਿੱਤਰ ਵਿਚਾਰਾਂ, ਸੰਸਥਾਵਾਂ, ਸ਼ਖਸੀਅਤਾਂ 'ਤੇ ਹਮਲਾ ਕੀਤਾ। ਸਾਨੂੰ ਹੋਰ ਜਿੰਨੇ ਸਾਡੇ ਲੋਕ ਜਿਹੜੇ ਇੱਥੇ ਅਪਰੈਸਡ ਜਾਂ ਐਕਸਪਲੋਇਟਡ ਆ ਇੰਡੀਆ 'ਚ, ਜੋ ਕਿਸਾਨ ਮੋਰਚੇ 'ਚ ਸਾਡੇ ਨਾਲ ਖੜ੍ਹੇ ਸੀ, ਉਹਨਾਂ ਨੂੰ ਸਾਡੇ ਤੋਂ ਨਖੇੜਨ ਦੀ ਯਤਨ ਕੀਤਾ ਆ। ਅਤੇ ਹੋਰ ਜਿਹੜਾ ਇੱਕ ਲੋਕਾਂ 'ਚ ਸੰਘਰਸ਼ ਕਰਨ ਦਾ ਚਾਅ ਅਤੇ ਇੱਕ ਜੁਰਤ ਆ ਰਹੀ ਸੀ, ਉੱਤੇ ਵੀ ਹਮਲਾ ਕੀਤਾ, ਉਹਨੂੰ ਰੋਕਿਆ ਹੈ। ਇਹ ਸੰਘਰਸ਼ੀ ਲੋਕਾਂ ਨੂੰ ਅੱਗੇ ਇਹ ਜਿਹੇ ਬਹੁਤ ਜਾਣੀ ਕਿ ਹਮਲੇ ਹੋਣਗੇ, ਉਹਦੇ ਲਈ ਤਿਆਰ ਹੋਣਾ ਚਾਹੀਦਾ ਆ। ਇੱਥੇ ਇੱਕ ਤਾਂ ਇਹ ਹੈ ਕਿ ਸਾਨੂੰ ਆਪਣੀਆਂ ਸਾਂਝਾਂ ਵਧਾਉਣੀਆਂ ਚਾਹੀਦੀਆਂ, ਇਹਨਾਂ ਦੇ ਹਮਲੇ ਨੂੰ ਸਮਝਣਾ ਚਾਹੀਦਾ, ਪਛਾੜਨਾ ਚਾਹੀਦਾ। ਪਰ ਇੱਥੇ ਇੱਕ ਗੱਲ ਹੋਰ ਜੋ ਮੈਂ ਪੰਥ ਦੇ ਲਈ ਕਹੂੰਗਾ, ਪੰਜਾਬ ਲਈ, ਕਿ ਸਾਨੂੰ ਉਹ ਵੀ ਵਿਚਾਰਨੀ ਚਾਹੀਦੀ ਹੈ। ਉਹ ਬਹੁਤ ਜ਼ਰੂਰੀ ਆ। ਇਹ ਗੱਲਾਂ ਹੁਣ ਕਹਿਣੀਆਂ ਬਣਦੀਆਂ, ਪਬਲਿਕਲੀ ਕਹਿਣੀਆਂ ਬਣਦੀਆਂ। ਪਹਿਲਾਂ ਅਸੀਂ ਸੋਚਦੇ ਸੀ ਕਿ ਇਨ ਪ੍ਰਾਈਵੇਟ ਕਵਾਂਗੇ ਕਈਆਂ ਵੀ, ਪਰ ਹੁਣ ਜੋ ਜਿੱਥੇ ਤੱਕ ਗੱਲ ਚਲੀ ਗਈ ਆ, ਸਾਨੂੰ ਇਹ ਪਬਲਿਕਲੀ ਕਹਿਣੀਆਂ ਪੈਣਗੀਆਂ ਕਿ ਇੱਕ ਤਾਂ ਇਹ ਕਿ ਜਿਹੜਾ ਇੱਕ ਪੰਥ ਦਾ ਹਿੱਸਾ ਆ, ਖਾਸ ਕਰਕੇ ਨੌਜਵਾਨਾਂ ਦਾ, ਜਿਹੜਾ ਬਹੁਤ ਕਾਲਾ ਆ,
ਬਹੁਤ ਬੇਸਬਰ ਆ, ਇੱਕਦਮ ਐਕਸ਼ਨ ਚਾਹੁੰਦਾ ਆ। ਜੜ੍ਹਾਂ ਹੈ ਨਹੀਂ, ਧਰਮ ਬਾਰੇ ਕੁਛ ਪਤਾ ਨਹੀਂ, ਕਾਲੇ ਬਹੁਤ ਆ, ਅਮਲ ਹੈ ਨਹੀਂ, ਨੀਤੀ ਪੈਂਤੜੇ ਬਾਰੇ ਕੋਈ ਸਮਝ ਨਹੀਂ, ਦੁਸ਼ਮਣ ਦੀ ਕੋਈ ਸਮਝ ਨਹੀਂ ਗਈ, ਆਪਣਾ ਬਲ ਦੁਸ਼ਮਣ ਦੇ ਬਲ ਦਾ ਕੋਈ ਪਤਾ ਨਹੀਂ। ਤੇ ਇਹਨਾਂ ਗੱਲਾਂ ਤੋਂ ਨਾ ਸਮਝ ਕਰਕੇ ਬਹੁਤ ਕਾਹਲੀ ਨਾਲ ਚੱਲਦੇ ਆ, ਬੇਸਬਰੀ ਨਾਲ ਚੱਲਦੇ ਆ, ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦੇ ਕਿ ਕੀ ਕਰਦੇ ਆ। ਤੇ ਦੇਖੋ ਕਿ ਇਹਨਾਂ ਐਕਟੀਵਿਟੀ ਲਈ ਇਸ ਵੇਲੇ ਉਹਨਾਂ ਨੇ ਸਿੱਖਾਂ ਨੂੰ ਕਿੱਥੇ ਖੜਾ ਦਿੱਤਾ। ਜਿੱਥੇ ਸਟੇਟ ਚਾਹੁੰਦਾ ਸੀ ਸਾਨੂੰ ਖੜਨਾ, ਤੇ ਅਸੀਂ ਬਚ ਕੇ ਇੱਕ ਸਹਿਜ 'ਚ ਇੱਕ ਕੰਮ ਕਰ ਰਹੇ ਸੀ, ਉੱਥੇ ਬਿਲਕੁਲ ਉਹਨਾਂ ਦੇ ਟਾਰਗੇਟ 'ਚ ਲਿਆਂਦਾ, ਤੇ ਬਾਕੀ ਸਭ ਕੁਝ ਰੁਕ ਗਿਆ ਹੈ। ਇਹ ਉਹਨਾਂ ਨੇ ਕਰ ਦਿੱਤਾ ਹੈ। ਤੇ ਕਿੱਡੀਆਂ ਸਾਡੀਆਂ ਅਜ਼ੀਮ ਸ਼ਖਸੀਅਤਾਂ ਤੇ ਸਾਡੇ ਪਵਿੱਤਰ ਸੰਕਲਪਾਂ ਨੂੰ ਇੱਕ ਆਮ ਜਾਣੀ ਕਿ ਦੁਨਿਆਵੀ ਜਾਣੀ ਕਿ ਲੈਵਲ 'ਤੇ ਡਿਸਕਸ ਕਰਨ ਦਾ ਇੱਕ ਮਾਹੌਲ ਬਣਾ ਦਿੱਤਾ ਆ। ਕਿਸ ਤਰੀਕੇ ਨਾਲ ਸਾਨੂੰ ਟਾਰਗੇਟ 'ਚ ਆਇਆ, ਉਹਨਾਂ ਦੀਆਂ ਨਾਦਾਨੀਆਂ, ਉਹਨਾਂ ਦੀਆਂ ਗਲਤੀਆਂ ਕਰਕੇ। ਉਹਨਾਂ ਨੂੰ ਇਹ ਵੀ ਹੁਣ ਸਮਝਣਾ ਚਾਹੀਦਾ ਕਿ ਉਹ ਜੋ ਕਰ ਰਹੇ ਸੀ, ਜਿਸ ਕਾਲ 'ਚ ਬੇਸਬਰੀ 'ਚ ਜੋ ਗੱਲਾਂ ਕਰ ਰਹੇ ਸੀ, ਜੋ ਉਹ ਕਿੱਥੇ ਉਹਨਾਂ ਨੂੰ ਲੈ ਆਈਆਂ। ਜਦੋਂ ਸਟੇਟ ਨੇ ਥੋੜ੍ਹਾ ਜਿਹਾ ਹੀ ਹਮਲਾ ਕੀਤਾ, ਹਾਲੇ ਉਹਨਾਂ ਨੇ ਕੋਈ ਹਮਲਾ ਨਹੀਂ ਕੀਤਾ, ਉਹਨਾਂ ਨੇ ਸਿਰਫ ਇੱਕ ਦਬਕਾ ਹੀ ਮਾਰਿਆ, 57 ਹੀ ਕੀਤੀ ਆ, ਜਾਂ ਨੈੱਟ 'ਤੇ ਹਮਲਾ ਕੀਤਾ ਹੈ। ਇੱਕ ਸਾਈਕੋਲੋਜੀਕਲ ਹਮਲਾ, ਡਰਾਉਣ ਦਾ ਹਮਲਾ ਆ, ਇਨ ਰਿਐਲਿਟੀ ਕੁਛ ਵੀ ਨਹੀਂ ਕੀਤਾ। ਤੇ ਆਪਣੀ ਤਿਆਰੀ ਕੀ ਸੀ, ਉਹ ਕਿੱਥੇ ਗਈ ਤਿਆਰੀ? ਇਹ ਆਪਣੇ ਸਾਰੇ ਜਿਹੜੇ ਨੌਜਵਾਨ ਆ, ਜਿਹੜੇ ਸੰਘਰਸ਼ੀਲ ਆ, ਜੋਸ਼ ਦੇ ਨਾਲ ਹੋਸ਼ ਬਹੁਤ ਜ਼ਰੂਰੀ ਆ। ਉਹਨਾਂ ਨੂੰ ਸਮਝਣਾ ਚਾਹੀਦਾ ਕਿ ਸਾਰਿਆਂ ਦੀ ਸਲਾਹ ਨਾਲ ਗੁਰੂ ਆਸ਼ੇ ਅਨੁਸਾਰ, ਗੁਰਮਤਿ ਸੰਧਾਤ ਅਤੇ ਪਰੰਪਰਾ ਨੂੰ ਵਿੱਚ ਦੇਖ ਕੇ ਸਭ ਕੁਛ ਕਰਨਾ ਚਾਹੀਦਾ। ਉਹਨਾਂ 'ਤੇ ਕੋਈ ਆਂਚ ਨਹੀਂ ਚਾਹਣੀ ਚਾਹੀਦੀ। ਇੱਥੇ ਮੈਂ ਆਪਣੇ ਪੰਥ ਨੂੰ ਵੀ ਇੱਕ ਅਰਜ਼ੋਈ ਆ ਕਿ ਪੰਥ ਨੂੰ ਜਿਹੜੀ ਵੀ ਕੋਈ ਪੰਥ ਦੀ ਗੱਲ ਹੁੰਦੀ ਆ, ਕੋਈ ਸ਼ਹਾਦਤ ਦੀ ਗੱਲ ਹੁੰਦੀ ਆ, ਕੋਈ ਗੁਰੂਆਂ ਦੀ ਗੱਲ ਹੁੰਦੀ ਆ, ਕੋਈ ਗੁਰੂ ਗ੍ਰੰਥ ਜਾਂ ਪੰਥ ਦੀ ਗੱਲ ਆ, ਪਰੰਪਰਾ ਦੀ ਗੱਲ ਆ, ਸੰਤ ਜਰਨੈਲ ਸਿੰਘ ਦੀ ਗੱਲ ਆ, ਸ਼ਹਾਦਤਾਂ ਦੀ ਗੱਲ ਆ, ਅਸੀਂ ਬੜੀ ਭਾਵਨਾ ਨਾਲ ਇਨੋਸੈਂਸ ਦੇ ਵਿੱਚ ਭੋਲੇ ਭਾਵ ਬਿਲਕੁਲ ਉਸੇ ਤਰ੍ਹਾਂ ਹੀ ਮੰਨ ਲੈਂਦੇ ਹਾਂ। ਅਸੀਂ ਟੋਕਦੇ ਨਹੀਂ, ਅਸੀਂ ਰੋਕਦੇ ਨਹੀਂ, ਉੱਦਾਂ ਹੀ ਮੰਨੀ ਜਾਂਦੇ। ਹੁਣ ਇੰਨੇ ਕੁਛ ਹੋਣ ਤੋਂ ਬਾਵਜੂਦ ਕਿ ਸਾਨੂੰ ਇਹ ਸੋਚਣਾ ਪਏਗਾ ਕਿ ਜੇ ਕੋਈ ਵੀ ਸੰਤਾਂ ਦੀ ਗੱਲ ਕਰਕੇ ਜਾਂ ਖਾਲਿਸਤਾਨ ਦੀ ਗੱਲ ਕਰਕੇ ਕੋਈ ਵੀ ਗਲਤੀ ਕਰੇ, ਕੀ ਸਾਨੂੰ ਰੋਕਣਾ ਨਹੀਂ ਚਾਹੀਦਾ? ਇਹ ਕੋਈ ਦਸਤੂਰ ਨਹੀਂ ਕਿ ਤੁਸੀਂ ਸੰਤਾਂ ਦਾ ਨਾਂ ਲੈ ਕੇ ਜਾਂ ਖਾਲਿਸਤਾਨ ਦਾ ਲੈ ਕੇ ਜੋ ਮਰਜ਼ੀ ਹੈ ਗਲਤੀ ਕਰੀ ਚੱਲੋ। ਪਿਛਲੇ ਸਮੇਂ 'ਚ ਕਿੰਨੀਆਂ ਵੱਡੀਆਂ ਗਲਤੀਆਂ ਸਿਧਾਂਤ ਦੇ ਪੱਖੋਂ ਅਤੇ ਪਰੰਪਰਾ ਪੱਖੋਂ ਕਿੱਡੀਆਂ ਵੱਡੀਆਂ ਗਲਤੀਆਂ ਹੋਈਆਂ, ਉਹ ਅਸੀਂ ਰੋਕਿਆ ਨਹੀਂ। ਇਹ ਸੋਚਦੇ ਰਹਿਣ ਕਿ ਆਪਣੇ ਆਪ ਸੈਲਫ ਕਰੈਕਟ ਕਰ ਲੈਣਗੇ, ਠੀਕ ਹੋ ਜਾਊਗਾ ਸਭ ਕੁਛ। ਪਰ ਦੇਖੋ ਉਹਨਾਂ ਗਲਤੀਆਂ ਨਾ ਰੋਕਣ ਕਰਕੇ ਅੱਜ ਕਿੱਥੇ ਖੜ੍ਹੇ ਹਾਂ ਅਤੇ ਕਿਸ ਤਰ੍ਹਾਂ ਟਾਰਗੇਟ ਹੋ ਰਹੇ ਹਾਂ। ਅਤੇ ਜਿੱਥੇ ਦੁਸ਼ਮਣ ਲਿਆ ਕੇ ਖੜ੍ਹਾ ਕੇ ਤੁਹਾਨੂੰ ਲੜਨਾ ਚਾਹੁੰਦਾ ਸੀ, ਤੁਸੀਂ ਆਪਣੇ ਆਪ ਉੱਥੇ ਆ ਗਏ। ਸਭ ਤੋਂ ਪਹਿਲਾਂ ਜਦੋਂ ਕਿਸਾਨ ਸੰਘਰਸ਼ ਦੇ ਦੌਰਾਨ ਸੰਦੀਪ ਸਿੰਘ ਸਿੱਧੂ, ਜਿਹਦਾ ਪੋਜ਼ੀਟਿਵ ਅਤੇ ਬੜਾ ਚੰਗਾ ਰੋਲ ਸੀਗਾ ਸੰਘਰਸ਼ ਵਿੱਚ, ਉਹਨੇ ਬਹੁਤ ਵਧੀਆ ਤਰੀਕੇ ਨਾਲ ਗੱਲਾਂ ਪੇਸ਼ ਕੀਤੀਆਂ, ਜਨਰਲਾਈਜ਼ ਕੀਤੀਆਂ, ਅਤੇ ਪੰਥ ਨੇ ਉਹਨੂੰ ਬੜਾ ਪਿਆਰ ਦਿੱਤਾ। ਉਹਦਾ ਐਕਸੀਡੈਂਟ ਹੋ ਗਿਆ, ਬੜੀ ਦੁਖਦਾਇਕ ਮੌਤ ਹੋ ਗਈ। ਜੋ ਉਹਦਾ ਰੋਲ ਸੀ ਇੱਕ ਪੋਜ਼ੀਟਿਵ, ਉਹ ਸਾਨੂੰ ਮੰਨਣਾ ਚਾਹੀਦਾ। ਉਸ ਤੋਂ ਜ਼ਿਆਦਾ ਉਹਨੂੰ ਕਦਰ ਦੇਣੀ ਚਾਹੀਦੀ ਹੈ, ਉਹਦਾ ਸਨਮਾਨ ਕਰਨਾ ਚਾਹੀਦਾ, ਉਹਨੂੰ ਯਾਦ ਕਰਨਾ ਚਾਹੀਦਾ। ਉਹ ਬੜੇ ਤਰੀਕੇ ਕਰਨ ਦੇ, ਜਿਸ ਤਰੀਕੇ ਨਾਲ ਇੱਕ ਹਿੱਸੇ ਨੇ ਉਹਨੂੰ ਸ਼ਹੀਦ ਨਾਲ ਐਲਾਨ ਦਿੱਤਾ, ਇਹ ਗਲਤ ਸੀਗਾ। ਗੁਰਮਤਿ ਸਿਧਾਂਤ ਸਰ ਬਿਲਕੁਲ ਗਲਤ। ਸਿੱਖੀ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਸ਼ਹੀਦ ਨੇ ਅਤੇ ਸਭ ਤੋਂ ਵੱਡੀ ਸ਼ਹਾਦਤ ਦੀ ਪਰੰਪਰਾ, ਸ਼ਹੀਦ ਇਸ ਤਰ੍ਹਾਂ ਨਹੀਂ ਹੁੰਦੇ, ਉਹ ਗੁਰੂ ਦੀ ਮਿਹਰ ਨਾਲ ਹੁੰਦੇ ਆ। ਇੱਕ ਖਾਸ ਪਰੰਪਰਾ ਅਤੇ ਇੱਕ ਖਾਸ ਅਮਲ ਆ। ਕੀ ਅਸੀਂ ਉਹ ਫੋਲੋ ਕੀਤਾ? ਜੇ ਅਸੀਂ ਇੱਕ ਸਾਡਾ ਯੋਧਾ ਜਿਹਨੂੰ ਅਸੀਂ ਪਿਆਰ ਨਾਲ ਯਾਦ ਕਰਨਾ ਆ, ਉਹਨੂੰ ਅਸੀਂ ਬੜੇ ਹੋਰ ਤਰੀਕਿਆਂ ਨਾਲ ਯਾਦ ਕਰਦੇ, ਕੌਮੀ ਯੋਧੇ ਵੱਲੋਂ ਯਾਦ ਕਰ ਸਕਦੇ ਹਾਂ, ਬਹੁਤ ਜ਼ਿਆਦਾ ਉਹਨੂੰ ਸਨਮਾਨ ਦੇ ਸਕਦੇ ਹਾਂ, ਦੇ ਵੀ ਰਹੇ ਹਾਂ, ਦੇਣਾ ਵੀ ਚਾਹੀਦਾ ਹੈ। ਪਰ ਇਹ ਤਾਂ ਨਹੀਂ ਕਿ ਉਹਨੂੰ ਤੁਸੀਂ ਸ਼ਹੀਦ ਐਲਾਨ ਤੋਂ, ਉਹ ਵੀ ਕੁਛ ਬੰਦੇ ਆਪਣੀ ਮਰਜ਼ੀ ਨਹੀਂ ਐਲਾਨ ਦੇਣ। ਇਹ ਪਹਿਲੀ ਗਲਤੀ ਸੀ ਜਿੱਥੇ ਪੰਥ ਦੇ ਵੱਡੀਆਂ ਸ਼ਖਸੀਅਤਾਂ, ਸੰਪਰਦਾਵਾਂ, ਦਲਾਂ ਨੂੰ
ਵਿੱਚ ਦਖਲਅੰਦਾਜ਼ੀ ਕਰਨੀ ਚਾਹੀਦੀ ਸੀ, ਜਿਹੜੀ ਉਹਨਾਂ ਨੇ ਨਹੀਂ ਕੀਤੀ। ਦੂਸਰੀ ਗੱਲ ਅਜਨਾਲਾ ਘਟਨਾ ਦੀ, ਜਿੱਥੇ ਸਪਸ਼ਟ ਰੂਪ 'ਚ ਸਟੇਟ ਨੇ ਹੀ ਉਹ ਸਾਰਾ ਕੁਝ ਹੋਣ ਦਿੱਤਾ, ਸਿਚੁਏਸ਼ਨ ਬਣਾਈ, ਰੋਕਿਆ ਨਹੀਂ, ਅੱਗੇ ਕੋਈ ਆਰਡਰ ਨਹੀਂ ਸੀ, ਅਤੇ ਉਹ ਸਾਰੀ ਸਿਚੁਏਸ਼ਨ ਉਹਨਾਂ ਨੇ ਡਿਵੈਲਪ ਹੋਣ ਕੇ, ਪਰ ਸਾਡੇ ਨੌਜਵਾਨਾਂ ਨੂੰ ਕੋਈ ਸਮਝ ਨਹੀਂ ਲੱਗੀ। ਅਤੇ ਉੱਥੇ ਸਭ ਤੋਂ ਵੱਡੀ ਗਲਤੀ ਇਹ ਹੋ ਗਈ ਕਿ ਗੁਰੂ ਗ੍ਰੰਥ ਸਾਹਿਬ ਨੂੰ ਉਹ ਨਾਲ ਲੈ ਗਏ, ਜੋ ਬਹੁਤ ਵੱਡੀ ਗਲਤੀ ਸੀ। ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਵੀ ਇਹੋ ਜਿਹੀ ਜਗ੍ਹਾ 'ਤੇ ਨਹੀਂ ਲਿਜਾਇਆ ਜਾ ਸਕਦਾ ਜਿੱਥੇ ਬੇਅਦਬੀ ਦਾ ਡਰ ਆ, ਖਦਸ਼ਾ ਆ। ਅਸੀਂ ਜੋ ਸੰਘਰਸ਼ ਕਰਦੇ ਹਾਂ ਗੁਰੂ ਲਈ ਕਰ ਰਹੇ ਹਾਂ, ਗੁਰੂ ਗ੍ਰੰਥ ਲਈ, ਗੁਰੂ ਪੰਥ ਲਈ ਕਰ ਰਹੇ ਹਾਂ। ਜੇ ਉਹਨਾਂ ਸੰਘਰਸ਼ਾਂ 'ਚ ਸਭ ਤੋਂ ਪਹਿਲਾਂ ਤੁਸੀਂ ਗੁਰੂ 'ਤੇ ਹੀ ਆਉਣਾ ਚਾਹਦੇ ਹੋ, ਕਾਹਦਾ ਸੰਘਰਸ਼? ਜੇ ਤੁਸੀਂ ਰਾਜ ਲਈ ਸੰਘਰਸ਼ ਕਰਦੇ ਹੋ, ਉਹ ਧਰਮ ਦੇ ਰਾਜ ਧਰਮ ਲਈ ਕਰ ਰਹੇ ਹੋ। ਜੇ ਧਰਮ ਹਰਾ ਕੇ ਤੁਸੀਂ ਕੋਈ ਰਾਜ ਕਰਦੇ ਹੋ, ਉਹ ਕੀ ਪ੍ਰਾਪਤੀ ਹੋਏਗੀ? ਉੱਥੇ ਵੀ ਸਾਡੇ ਪੰਥ ਨੂੰ ਇਹ ਗੱਲ ਸਪਸ਼ਟ ਰੂਪ 'ਚ ਕਹਿਣੀ ਚਾਹੀਦੀ ਸੀ ਕਿ ਇਹ ਬਹੁਤ ਵੱਡੀ ਇੱਕ ਬਜਰ ਗਲਤੀ ਹੈ, ਉੱਥੇ ਵੀ ਨਹੀਂ ਕਹੀ ਗਈ। ਅਤੇ ਹੁਣ ਗੱਲ ਹੋਈ ਹੈ ਸਰਬਤ ਖਾਲਸਾ ਦੀ, ਕਿ ਸਰਬਤ ਖਾਲਸਾ ਸੱਦੋ ਵਿਸਾਖੀ ਵੇਲੇ ਤਲਵੰਡੀ ਸਾਬੋ। ਇਹ ਵੀ ਉਸੇ ਤਰ੍ਹਾਂ ਦੀ ਗੱਲ ਹੈ ਕਿ ਬਿਨਾਂ ਸੋਚੇ ਸਮਝੇ ਉੱਦਾਂ ਹੀ ਗੱਲ ਕਰ ਦੇਣੀ, ਮਾਹੌਲ, ਮੌਕੇ ਦਾ ਇੱਕ ਮਾਹੌਲ ਜੋ ਇੱਕ ਪ੍ਰੈਸ਼ਰ ਬਣਿਆ ਉਹਦੇ ਤਹਿਤ ਹੀ। ਸਰਬਤ ਖਾਲਸਾ ਦੀ ਇੱਕ ਪਰੰਪਰਾ ਆ, ਇੱਕ ਮਰਿਆਦਾ ਆ, ਇੱਕ ਸਿਧਾਂਤ ਆ, ਉਸ ਤੋਂ ਬਿਨਾਂ ਨਹੀਂ ਉਹ ਹੋ ਸਕਦਾ। ਸਰਬਤ ਖਾਲਸਾ ਕੋਈ ਵੱਡਾ ਇਕੱਠ ਜਾਂ ਕੋਈ ਭੀੜ ਨਹੀਂ, ਅਤੇ ਨਾ ਹੀ ਕੋਈ ਨੈੱਟ 'ਤੇ ਕੋਈ ਮੁਹਿੰਮ ਚਲਾ ਕੇ ਹੋ ਸਕਦਾ ਆ। ਉਹ ਸਿੱਖਾਂ ਵਿੱਚ ਗੁਰੂ ਖਾਲਸਾ ਪੰਥ ਦਾ ਇੱਕ ਨੁਮਾਇੰਦਾ ਇਕੱਠ ਆ, ਜਿਹੜਾ ਗੁਰੂ ਖਾਲਸਾ ਪੰਥ ਆ ਉਹਨਾਂ ਦਾ ਇਕੱਠ ਆ, ਅਤੇ ਉਹਨੂੰ ਸੱਦਣ ਦੇ ਵੀ ਖਾਸ ਇੱਕ ਮਰਿਆਦਾ ਅਤੇ ਖਾਸ ਸਿਧਾਂਤ ਨੇ। ਉਹਨੂੰ ਸੱਦ ਸਿਰਫ ਉਹੀ ਸਕਦੇ ਆ ਜਿਹੜੇ ਖੁਦ ਉਹੋ ਜਿਹੇ ਹੋਣ। ਜਿੱਦਾਂ ਪਹਿਲਾਂ ਅਕਾਲੀ ਹੁੰਦੇ ਸੀ, ਅਕਾਲੀ ਜਥੇ ਹੁੰਦੇ ਸੀ, ਅਕਾਲੀ ਫੂਲਾ ਸਿੰਘ, ਬਾਬਾ ਗੁਰਬਖਸ਼ ਸਿੰਘ, ਜਿਹੜੇ ਇਸ ਦੁਨੀਆ ਤੋਂ ਉੱਪਰ ਹੁੰਦੀ ਸੀ ਰਹਿਣੀ, ਕਾਲ ਤੋਂ ਪਰੇ ਹੁੰਦੇ ਸੀ, ਜਿਨ੍ਹਾਂ ਦਾ ਨਿੱਜ ਕੁਛ ਨਹੀਂ ਹੁੰਦਾ ਸੀ, ਸਭ ਕੁਛ ਪੰਥ ਲਈ ਹੁੰਦਾ ਸੀ, ਜਿਨ੍ਹਾਂ ਦਾ ਕੋਈ ਅਹੁਦਾ ਨਹੀਂ ਸੀ ਲੈਣਾ ਹੁੰਦਾ ਸੀ, ਕੋਈ ਕਿਸੇ ਤਰ੍ਹਾਂ ਦਾ ਸਰਕਾਰੀ ਨਹੀਂ ਹੁੰਦਾ ਸੀ। ਉਹ ਸਿਰਫ ਸੰਘਰਸ਼ ਕਰਦੇ ਸੀ ਨਿਸ਼ਕਾਮ, ਪੰਥ ਲਈ, ਚੜ੍ਹਦੀ ਕਲਾ ਲਈ, ਸਰਬਤ ਭਲੇ ਲਈ। ਉਹ ਬੰਦੇ ਹੁੰਦੇ ਸੀ। ਉਹ ਜਥਾ ਅੱਜ ਸਾਨੂੰ ਕਾਇਮ ਕਰਨ ਦੀ ਜ਼ਰੂਰਤ ਆ। ਉਹ ਜਥਾ ਇਸ ਵੇਲੇ ਮਿਸਿੰਗ ਆ। ਜਦ ਤੱਕ ਉਹ ਜਥਾ ਨਹੀਂ ਬਣਦਾ, ਉਹੋ ਜਿਹੀ ਸ਼ਖਸੀਅਤਾਂ ਦਾ ਇਕੱਠ ਨਹੀਂ ਹੁੰਦਾ, ਸਰਬਤ ਖਾਲਸਾ ਕੌਣ ਸੱਦੂਗਾ? ਜਿਹੜੀ ਗੱਲ ਕਰ ਰਹੇ ਹੋ ਗਿਆਨੀ ਹਰਪ੍ਰੀਤ ਸਿੰਘ ਦੀ, ਉਹ ਕਿਵੇਂ ਸੱਦ ਸਕਦੇ ਨੇ? ਉਹ ਤਾਂ ਖੁਦ ਇੱਕ ਪਾਰਟੀ ਦੇ SGPC ਦੇ ਇੱਕ ਉਹ ਮੁਲਾਜ਼ਮ ਨੇ। ਉਹ ਅੱਗੇ ਇੱਕ ਪਾਰਟੀ ਜਿਹੜੀ ਵੋਟਾਂ ਲੜਦੀ ਨਹੀਂ ਇਸ ਇੰਡੀਅਨ ਕੌਂਸਟੀਟਿਊਸ਼ਨ, ਉਹਦੇ ਅੱਗੇ ਉਹਦੇ ਮਤਹਿਤ ਆ, ਅਤੇ ਉਹ ਅੱਗੇ ਇੰਡੀਅਨ ਤਖਤ ਦੇ, ਇਸ ਬੇਪਰ ਤਖਤ ਦੇ ਅਧੀਨ ਆ। ਉਹ ਉਹਨਾਂ ਕੋਲ ਤਾਂ ਕੋਈ ਮੋਰਲ ਅਥਾਰਟੀ ਹੋਈ ਹੈ ਨਹੀਂ ਸੱਦਣ। ਇਸ ਕਰਕੇ ਇਹ ਵੀ ਗੱਲ ਸਾਰੇ ਪੰਥ ਨੂੰ ਗੰਭੀਰਤਾ ਨਾਲ ਲੈਣੀ ਚਾਹੀਦੀ ਕਿ ਕੋਈ ਵੀ ਗੱਲਾਂ, ਜਿੱਦਾਂ ਆਪਾਂ ਗੁਰੂ ਬਾਰੇ ਗੱਲ ਕਰਦੇ ਹਾਂ, ਪੰਥ ਬਾਰੇ ਗੱਲ ਕਰਦੇ ਹਾਂ, ਸਰਬਤ ਖਾਲਸਾ ਬਾਰੇ ਗੱਲ ਕਰਦੇ ਹਾਂ, ਗੁਰਮਤਿ ਵੱਲ ਕਰਦੇ ਹਾਂ, ਸ਼ਹਾਦਤ ਬਾਰੇ ਕਰਦੇ ਹਾਂ, ਅਤੇ ਵੱਡੀਆਂ ਸ਼ਖਸੀਅਤਾਂ ਬਾਰੇ ਕਰਦੇ ਹਾਂ, ਉਹ ਐਵੇਂ ਨਹੀਂ ਕਰ ਦੇਣੀ ਚਾਹੀਦੀ। ਡਰਨਾ ਚਾਹੀਦਾ ਆ ਜਦੋਂ ਤੁਸੀਂ ਗੁਰੂ ਬਾਰੇ, ਗੁਰਬਾਣੀ ਬਾਰੇ ਗੱਲ ਕਰਦੇ ਹੋ। ਇਹ ਕੋਈ ਇਸ ਤਰੀਕੇ ਨਾਲ ਥੋੜ੍ਹਾ ਕਿ ਉੱਦਾਂ ਹੀ ਜਿੱਦਾਂ ਤੁਸੀਂ ਨੈੱਟ 'ਤੇ ਬਹਿਸ ਕਰਨ ਲੱਗ ਪੈਂਦੇ ਹੋ, ਇੱਧਰ ਦੀਆਂ ਆਪਸ ਵਿੱਚ ਕੋਈ ਵਿਰੋਧ, ਕੋਈ ਉਹ ਬਹੁਤ ਇੱਕ ਮੰਡਨ ਲੈਵਲ 'ਤੇ ਲਿਆਉਂਦੇ ਆ। ਇਹ ਗੱਲਾਂ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ। ਸਾਨੂੰ ਇਹ ਰੋਕਣੀਆਂ ਚਾਹੀਦੀਆਂ ਸਾਰੇ ਟਰੈਂਡਸ। ਅਤੇ ਇੱਥੇ ਇਹੀ ਆ ਕਿ ਇਹ ਜਿਹੜੀ ਕਿ ਸਰਬਤ ਖਾਲਸਾ ਕਿਵੇਂ ਹੋਵੇ, ਇਹਦੇ ਲਈ ਅਸੀਂ ਇੱਕ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ ਸਾਡੇ ਜਥੇ ਵੱਲੋਂ। ਪਿਛਲੇ ਅਸੀਂ 6 ਮਹੀਨੇ ਤੋਂ ਕਰ ਰਹੇ ਹਾਂ ਕਿ ਉਹ ਜਿਹਾ ਜਥਾ ਕਾਇਮ ਕੀਤਾ ਜਾਵੇ। ਉਹਦੇ ਲਈ ਅਸੀਂ 28 ਜੂਨ ਨੂੰ ਮੀਰੀ ਪੀਰੀ ਦਿਵਸ 'ਤੇ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦ ਰਹੇ ਹਾਂ। ਉੱਥੇ ਗੁਰਮਤਾ ਕਿਵੇਂ ਦੁਬਾਰਾ ਲਾਗੂ ਕੀਤਾ ਜਾਵੇ, ਕਿਵੇਂ ਪੰਚ ਪ੍ਰਧਾਈ ਰਾਹੀਂ ਅਗਵਾਈ ਚੁਣੀ ਜਾਵੇ, ਅਤੇ ਕਿਵੇਂ ਗੁਰਮਤਿ ਰਾਹੀਂ ਫੈਸਲੇ ਲਏ ਜਾਣ, ਉੱਥੇ ਅਸੀਂ ਇਹਦੇ ਬਾਰੇ ਇੱਕ ਰਾਏ ਕਰਾਂਗੇ ਗੁਰੂ ਦੀ ਹਾਜ਼ਰੀ ਦੇ ਵਿੱਚ। ਅਤੇ ਉਦੋਂ ਬਾਅਦ ਜਾਣੀ ਕਿ ਉਹੋ ਜਿਹੇ ਇੱਕ ਸੇਵਾ ਸੰਭਾਲ ਵਾਲਾ ਉਹੋ ਜਿਹਾ ਪ੍ਰਬੰਧ, ਉਹੋ ਜਿਹਾ ਇੱਕ ਜਥਾ, ਉਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਪੰਥ 'ਚ ਹਨ ਬਹੁਤ, ਉਹ ਲਹਿਦਾ ਬੈਠੀਆਂ ਆ,
ਤੇ ਸਾਡਾ ਯਤਨ ਹੋਏਗਾ ਕਿ ਉਹਨਾਂ ਨੂੰ ਲਿਆਂਦਾ ਜਾਵੇ ਇੱਕ ਥਾਂ ਤੇ, ਉਹੋ ਜਿਹਾ ਜਥਾ ਬਣੇ ਜਿਹੜਾ ਪੰਥ ਨੂੰ ਸਮਰਪਿਤ ਹੋਵੇ, ਜਿਹੜਾ ਅਕਾਲ ਤਖਤ ਦੀ ਸੇਵਾ ਸੰਭਾਲ ਕਰੇ, ਤੇ ਜਿਹੜਾ ਸਰਬਤ ਖਾਲਸਾ ਸੱਦੇ। ਬਹੁਤ ਜ਼ਰੂਰੀ ਹੈ ਸਰਬਤ ਖਾਲਸਾ ਸੱਦਣਾ, ਤੇ ਪੰਥ ਦੀਆਂ ਸਮੁੱਚੀ ਦੁਨੀਆ ਦੀਆਂ ਸਮਾਜਿਕ ਰਾਜਨੀਤਿਕ ਘਟਨਾਵਾਂ ਬਾਰੇ ਵਿਚਾਰ ਪ੍ਰੰਦਾ ਕਰਨਾ, ਫੈਸਲਾ ਲੈਣਾ। ਉੱਥੇ ਗੁਰੂ ਖਾਲਸਾ ਪੰਥ ਨੇ ਫੈਸਲਾ ਲੈਣਾ ਹੁੰਦਾ ਹੈ। ਇਹ ਗੁਰੂ ਖਾਲਸਾ ਪੰਥ ਦੀ ਗੁਰੂ ਅਜ਼ਮਤ ਦੀ ਇੱਕ ਪ੍ਰਗਟਾਵਾ ਆ। ਸਰਬਤ ਖਾਲਸਾ ਇਹ ਕੋਈ ਆਮ ਗੱਲ ਨਹੀਂ ਹੈ। ਤੇ ਸਾਡਾ ਤਾਂ ਇਹੀ ਯਤਨ ਹੈ ਕਿ ਸਾਡਾ ਜਿਹੜਾ ਜਥਾ ਆ, ਸਾਡਾ, ਮੈਂ ਇੱਕ ਵਾਰ ਫੇਰ ਕਹਾਂਗੀ, ਸਾਡਾ ਕੋਈ ਆਪਣਾ ਦਾਵਾ ਨਹੀਂਗਾ। ਸਾਡਾ ਸਿਰਫ ਰੋਲ ਇਹ ਆ ਕਿ ਗੁਰਮਤਿ ਸਿਧਾਂਤ 'ਤੇ ਪਹਿਰਾ ਦੇਣਾ ਤੇ ਗੁਰੂ ਪਰੰਪਰਾ 'ਤੇ ਪਹਿਰਾ ਦੇਣਾ, ਕਿ ਜਿੱਥੇ ਵੀ ਉਹਦੇ ਉਲੰਘਣਾ ਹੋਵੇ ਉਹਨੂੰ ਰੋਕਣਾ ਤੇ ਉਹਦੇ ਬਾਰੇ ਸਾਵਧਾਨ ਕਰਨਾ, ਤੇ ਪੰਥ ਨੂੰ ਸੂਤਰਬੰਦ ਕਰਨਾ, ਉਹਦੇ ਵਿੱਚ ਇਹੋ ਜਿਹਾ ਮਾਹੌਲ ਬਣਾਉਣਾ ਕਿ ਪੰਥ ਇੱਕ ਹੋਵੇ, ਉਹਦੀਆਂ ਸੰਸਥਾਵਾਂ ਸਟਰੋਂਗ ਹੋਣ, ਉਹ 'ਚ ਕਪੈਸਿਟੀਜ਼ ਤੇ ਸਟਰੈਂਥ ਬਿਲਡ ਕੀਤੀਆਂ ਜਾਵੇ, ਗੁਰਮਤਿ ਰਾਹੀਂ ਫੈਸਲੇ ਹੋਣ, ਤੇ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਕਿਸ ਤਰ੍ਹਾਂ ਪੰਥ ਵਿੱਚ ਅਗਵਾਈ ਅੱਗੇ ਆਵੇ। ਇਹ ਸਾਡਾ ਮਕਸਦ ਹੈ ਤੇ ਉਹਦੇ ਲਈ ਅਸੀਂ ਕਰਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਤੁਹਾਡਾ ਅਨੁਸਾਰ ਜਿਹੜਾ ਅੰਮ੍ਰਿਤਪਾਲ ਆ, ਸਟੇਟ ਦੀ ਵਿਦਾਇਸ਼ ਨਹੀਂ, ਇਸ ਤਰ੍ਹਾਂ ਨਹੀਂ ਅਸੀਂ ਸੋਚਦੇ। ਉਹਨੂੰ ਅਸਲ ਵਿੱਚ ਸਮਝ ਨਹੀਂ ਆਈ ਕਿ ਇੰਡੀਆ ਸਟੇਟ ਦੀ ਕੀ ਤਾਕਤ ਆ ਤੇ ਉਹ ਆਪਣੇ ਟਰੈਪ 'ਚ ਕਿਵੇਂ ਲੈਂਦੀ ਆ। ਉਹ ਸਮਝਦਾ ਹੈ ਮੈਂ ਜੋ ਕਰ ਰਿਹਾ ਇਹ ਪੰਥ ਵਾਸਤੇ ਕਰ ਰਿਹਾ, ਪਰ ਜਿਹੜੀ ਸਟੇਟ ਸੀ ਉਹ ਇੱਕ ਐਸਾ ਮਾਹੌਲ ਸਿਰਜ ਰਹੀ ਸੀ ਕਿ ਇਹਨੂੰ ਟਾਰਗੇਟ ਬਣਾ ਕੇ ਮੁੜ ਕੇ ਸਾਰੇ ਪੰਥ ਨੂੰ ਟਾਰਗੇਟ। ਪਰ ਸਰਕਾਰਾਂ ਦਾ ਅੰਮ੍ਰਿਤਪਾਲ ਨੂੰ ਫੰਡ ਦੀ ਬਜਾਏ ਭਜਾਉਣਾ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਉਹ ਵੀ ਇਸ ਚੀਜ਼ ਦੀ ਕੰਟੀਨਿਊਏਸ਼ਨ ਹੀ ਹੈ। ਸਗੋਂ ਆਪਣੇ ਸਿੰਘਾਂ ਨੂੰ, ਨੌਜਵਾਨਾਂ ਨੂੰ ਸਮਝਣਾ ਚਾਹੀਦਾ ਆ ਕਿ ਦੇਖੋ, ਜੇ ਫੜਨਾ ਹੋਵੇ ਸਾਨੂੰ ਤਾਂ ਫੜਦੇ ਹੀ ਰਹਿੰਦੇ ਆ, ਤੜਕੇ ਹੀ ਫੜ ਲੈਂਦੇ ਆ, ਸਾਰਾ ਤਲਾਸ਼ੀ ਲੈ ਲੈਂਦੇ ਆ, ਕੁਛ ਨਹੀਂ ਛੱਡਦੇ, ਕਿਤੇ ਖਬਰ ਨਹੀਂ ਲੱਗਣ ਦਿੰਦੇ। ਜਿਹੜਾ ਸਾਡੇ ਲਈ ਕੋਈ ਐਕਟਿਵ ਹੁੰਦਾ ਉਹਨੂੰ ਵੀ ਅੰਦਰ ਠੋਕ, ਕਿੰਨੇ 2-2 3-3 ਸਾਲ ਵਾਲੇ ਅੰਦਰ ਕਰ ਦਿੰਦੇ ਆ UAPA ਲਾ ਕੇ। ਜੇ ਫੜਨਾ ਹੁੰਦੇ ਤਾਂ ਇੱਦਾਂ ਫੜਦੇ ਆ। ਉਹਨਾਂ ਨੂੰ ਹੁਣ ਸਮਝ ਨਹੀਂ ਲੱਗੀ ਨੌਜਵਾਨਾਂ ਨੂੰ, ਉਹਨਾਂ ਨੂੰ ਫੜਨਾ ਹੈ ਹੀ ਨਹੀਂ ਸੀ। ਉਹਨਾਂ ਨੇ ਤਾਂ ਇਸ ਤਰੀਕੇ ਨਾਲ ਇੱਕ ਭਜਾਉਣਾ ਹੀ ਸੀਗਾ ਇਹਨਾਂ ਨੂੰ। ਉਸ ਵਕਤ ਤੁਹਾਡੇ ਅਨੁਸਾਰ ਪੰਜਾਬ ਸਰਕਾਰ ਨੂੰ ਪੂਰੀ ਇਨਫੋਰਮੇਸ਼ਨ ਆ ਵੀ ਅੰਮ੍ਰਿਤਪਾਲ ਕਿੱਥੇ ਆ, ਜਾਂ ਇਹਨਾਂ ਨੇ ਖੁਦ ਰੱਖਿਆ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ। ਉੱਥੇ ਜਾਣੀ ਕਿ ਆਪਣੇ ਨਾਲੇ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਨੇ ਸਾਰਾ ਕੁਝ ਪਤਾ ਹੁੰਦਾ, ਤੜਕੇ ਹੀ ਚੱਕ ਲੈਂਦੇ ਆ। ਨਹੀਂ, ਮੈਂ ਆਪਣੇ ਬਾਰੇ ਕਹਿ ਰਿਹਾ, ਇਦਾਂ ਹੀ ਕਰਦੇ ਆ। ਹਾਂ, ਉਹ ਜਾਣੀ ਕਿ ਦੇਖੋ ਕਿ ਨਹੀਂ ਫੜਿਆ ਜਾ ਸਕਦਾ ਤੇ ਅੰਮ੍ਰਿਤਪਾਲ ਨੂੰ ਕਿਉਂ ਨਹੀਂ ਫੜਿਆ ਜਾ ਸਕਦਾ। ਉਹਨਾਂ ਨੇ ਸਿਚੁਏਸ਼ਨ ਇਦਾਂ ਦੀ ਬਣਾਉਣੀ ਸੀ ਕਿ ਇਹ ਐਕਸਪੀਰੀਅੰਸ ਤੋਂ ਬਿਨਾਂ ਨੌਜਵਾਨ ਭੱਜਣਗੇ। ਉਸ ਤਰ੍ਹਾਂ ਹੀ ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਕਿਹੜਾ ਕੋਈ ਅੰਡਰਗਰਾਊਂਡ ਮੂਵਮੈਂਟ ਲੜ ਰਿਹਾ ਸੀ। ਉਹਨੂੰ ਉੱਥੇ ਜਿਹੜੀ ਗੱਲ ਆ ਉੱਥੇ ਜਾ ਕੇ ਉਹਨੂੰ ਉਸ ਵੇਲੇ ਅਰੈਸਟ ਦੇਣੀ ਚਾਹੀਦੀ ਸੀ। ਨਹੀਂ, ਜਦੋਂ ਫੜਨਾ ਹੀ ਹੁੰਦਾ ਤੇ ਉਹ ਕਿਸੇ ਟਾਈਮ ਵੀ ਕਦੇ ਵੀ ਫੜ ਸਕਦੇ ਸੀ, ਜਦੋਂ ਮਰਜ਼ੀ ਫੜ ਸਕਦੇ। ਇਹਦੇ ਵਿੱਚ ਵੀ ਸਟੇਟ ਦੀ ਇੱਕ ਨੀਤੀ ਆ, ਇਹ ਸਮਝਣੀ ਚਾਹੀਦੀ ਆ ਨੌਜਵਾਨਾਂ ਨੂੰ ਵੀ, ਹੋਰਾਂ ਨੂੰ ਵੀ, ਕਿ ਇਹ ਉਹਨਾਂ ਨੇ ਇਸ ਤਰੀਕੇ ਨਾਲ ਹੋਣ ਦਿੱਤਾ ਕਿ ਜ਼ਿਆਦਾ ਟਾਈਮ ਉਹ ਗੱਲ ਨੂੰ ਬਿਲਡ ਕੀਤਾ ਜਾਵੇ ਤੇ ਉਹ 'ਚੋਂ ਪਤਾ ਨਹੀਂ ਹੋਰ ਕੀ ਪੰਜਾਬ ਤੇ ਸਿੱਖਾਂ ਲਈ ਕੋਈ ਖਤਰਾ ਹੈ, ਕੀ ਕੱਢਣਗੇ। ਇਹ ਤਾਂ ਤੁਹਾਡੇ ਮੁਤਾਬਕ ਸਟੇਟ ਤੇ ਸੈਂਟਰ ਗਵਰਨਮੈਂਟ ਇਕੱਠੀਆਂ ਹੀ ਆ। ਬਿਲਕੁਲ, ਸਟੇਟ ਦੀ ਨੀਤੀ ਹਾਂ ਤੇ ਸਬਾਰਡੀਨੇਟ ਜਿਹੜੀ ਸਰਕਾਰ ਆ ਉਹਨੇ ਉਹ ਨੀਤੀ ਨੂੰ ਲਾਗੂ ਕਰਨਾ ਹੀ ਕਰਨਾ। ਪਹਿਲਾਂ ਭਗਵੰਤ ਮਾਨ ਨੂੰ ਸੰਮਨ ਕੀਤਾ ਗਿਆ ਗ੍ਰਹਿ ਮੰਤਰੀ ਵੱਲੋਂ, ਉੱਥੇ ਗਿਆ, ਉੱਥੇ ਉਹ ਪਾਰਾਮਿਲਟਰੀ ਫੋਰਸਿਸ ਦੀਆਂ ਕੰਪਨੀਆਂ ਦੇ ਦਿੱਤੀਆਂ। ਫਿਰ ਜਿੰਨਾ ਚਿਰ ਕਿਹਾ ਕਿ ਨਹੀਂ ਅਰੈਸਟ ਕਰਨਾ, ਉਹਨਾਂ ਚਿਰ ਨਹੀਂ ਅਰੈਸਟ ਕੀਤਾ। ਜੇ ਕਰਨਾ ਹੁੰਦਾ ਅਰੈਸਟ ਤੇ ਉਹਦੇ ਘਰੋਂ ਕੀਤਾ ਜਾ ਸਕਦਾ ਹੈ, ਕਰਨਾ ਹੁੰਦਾ ਅਰੈਸਟ ਤੇ FIR ਦਰਜ ਹੋ ਗਈ ਹੈ ਜਨਾਲੇ ਤੇ, ਉਦੋਂ ਅਗਲੇ ਦਿਨ ਕਰ ਲੈਂਦੇ। ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਬਈ ਭੈਰ ਰੱਖਿਆ ਵੀ ਉਹ ਗੱਲ ਸੱਚ ਵੀ ਆ ਕਿ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਹੁੰਦਾ ਤੇ ਉੱਥੇ ਵੱਡੀ ਘਟਨਾ ਵਾਪਰ ਸਕਦੀ ਸੀ, ਜਿਹਦੇ ਤੋਂ ਪੰਜਾਬ ਸਰਕਾਰ ਬਚਣਾ ਚਾਹੁੰਦੀ ਸੀ ਔਰ ਬਚੀ ਵੀ। ਪਰ ਉਸ ਤੋਂ ਬਾਅਦ ਇਹਨੇ ਜਦੋਂ FIR ਉਸੇ ਦਿਨ ਦਰਜ ਹੋ ਗਈ, DGP ਨੇ ਸਟੇਟਮੈਂਟ ਦੇ ਦਿੱਤੀ ਵੀ ਅਸੀਂ ਐਕਸ਼ਨ ਲਾਂਗੇ, ਪਰ ਉਸ ਤੋਂ ਬਾਅਦ ਕੋਈ ਐਕਸ਼ਨ ਤੇ ਨਹੀਂ ਲਿਆ। ਇਹ ਇੱਕ ਮਿੱਥ ਕੇ ਸਿਰਜਿਆ ਗਿਆ ਸਾਰਾ ਮਾਹੌਲ ਕਿ ਇਹ ਤਰੀਕੇ ਨਾਲ ਜੇ ਉੱਥੇ ਵੀ ਉਹਨੂੰ ਅਰੈਸਟ ਕਰਨਾ ਸੀ, ਜਦੋਂ ਗਏ ਤੇ ਅਰੈਸਟ ਕਰ ਸਕਦੇ ਸੀ, ਪਰ ਉਦੋਂ ਤੱਕ ਸਰਕਾਰ ਨੂੰ, ਪੁਲਿਸ ਨੂੰ ਸ਼ਾਇਦ ਹੋ ਸਕਦਾ ਕਿ ਆਰਡਰ ਹੀ ਨਾ ਹੋਇਆ ਹੋਵੇ ਤੁਸੀਂ ਅਰੈਸਟ ਕਰਨਾ।
ਤੇ ਜਦੋਂ ਉਹਨੂੰ ਪਤਾ ਲੱਗਾ ਵੀ ਮੈਨੂੰ ਅਰੈਸਟ ਕਰਨਾ ਵਾ ਫਿਰ ਉਹ ਨਿਕਲ ਗਿਆ। ਹੁਣ ਅੱਗੇ ਕਦੀ ਕਿਤੇ ਬਣਾਈ ਜਾਂਦੇ ਆ, ਕਦੀ ਕਿਤੇ। ਦੋ ਗੱਲਾਂ ਵੇਖੋ, ਜਿਹੜੀ ਲੀਗਲ ਕਾਰਵਾਈ ਆ ਉਹ ਕਰਨੀ ਚਾਹੀਦੀ ਆ। ਜਿੰਨਾ ਚਿਰ ਅੰਮ੍ਰਿਤਪਾਲ ਨੂੰ ਪੀਓ ਡਿਕਲੇਅਰ ਨਹੀਂ ਕੀਤਾ ਗਿਆ ਜਾਂ ਉਹਦਾ ਅਖਬਾਰ 'ਚ ਇਸ਼ਤਿਹਾਰ ਨਹੀਂ ਦਿੱਤਾ ਗਿਆ, ਉਹਨੂੰ ਪਨਾਹ ਦੇਣ ਦੇ ਦੋਸ਼ 'ਚ ਇੱਕ ਉਹ ਵਿਚਾਰੀ ਬੀਬੀ ਉੱਥੋਂ ਹਰਿਆਣੇ ਤੋਂ ਫੜ ਕੇ ਲੈ ਆਂਦੀ। ਉਹ ਗੈਰ ਕਾਨੂੰਨੀ ਐਕਟ ਆ, ਉਹਦੀ ਸਾਨੂੰ ਸਾਰਿਆਂ ਨੂੰ ਲਿਖੀ ਪਰ ਇਹਦੇ ਪਿੱਛੇ ਵੀ ਇੱਕ ਹੋਰ ਰਾਜ ਆ ਨਾ, ਜਿਹਨੂੰ ਪਨਾਹ ਜਿਹੜਾ ਉਹ ਅੰਡਰ ਸੈਕਸ਼ਨ 216 ਲਾਉਂਦੇ ਹੁੰਦੇ। ਤੁਹਾਨੂੰ ਪਤਾ ਇਹਦੇ ਵਿੱਚ ਬਹੁਤ ਸਾਰੇ ਅੰਦਰ ਰਹਿ ਚੁੱਕੇ 2 ਸਾਲ, ਪਰ ਉਹ ਕਿਉਂ ਨਹੀਂ ਲਾਇਆ ਜਾ ਰਿਹਾ? 216 ਦੇ ਵਿੱਚ ਤੇ ਉਹਦੇ ਬੇਲੇਬਲ ਅਫੈਂਸ ਆ, ਉਸੇ ਵੇਲੇ ਬੇਲ ਹੋ ਜਾਂਦੀ ਆ। ਨਹੀਂ, ਜਿਹੜੀ 214 216 ਨਾ ਉਹਦੇ ਚ ਬੇਲ ਝੱਟ ਹੋ ਜਾਂਦੀ ਆ। ਜਿਹੜਾ ਨਾਲ ਅਨਲਾਫਲ ਐਕਟੀਵਿਟੀ ਤੋਂ ਪਹਿਲਾਂ ਜ਼ਮਾਨਤ ਹੀ ਨਹੀਂ ਹੁੰਦੀ ਸੀ। ਨਹੀਂ ਹੋ ਜਾਂਦੀ ਆ ਜੀ, ਹੋਈ ਆ ਸਾਡੇ। ਪਹਿਲੀ ਦੀ ਗੱਲ ਕਰ ਮੈਂ ਨਾ ਮੇਰੇ ਕੇਸ ਦੇ ਵਿੱਚ ਬਿੱਲੋ ਪਨਾਹ ਦੇਣ ਦੇ ਦੋਸ਼ ਬੜੇ 10 ਦਿਨਾਂ ਬਾਅਦ ਆ ਗਏ। ਉਹਨਾਂ ਦੇ ਨਾਲ ਅਨਲਾਫਲ ਐਕਟੀਵਿਟੀ ਵੀ ਲੱਗੀ। ਗੱਲ ਇਹ ਵੇਖਣੀ ਹੁੰਦੀ ਆ ਕਿ ਇਹ ਉਹ ਕਾਰਵਾਈ ਲੀਗਲ ਕਰ ਰਹੇ ਆ ਕਿ ਇਲੀਗਲ ਕਰ ਰਹੇ ਆ। ਬਾਕੀ ਉਹਨਾਂ ਨੇ ਇੱਕ 400-500 ਨੌਜਵਾਨ ਨੂੰ ਟਰੇਸ ਕਰ ਲਿਆ ਇਸ ਮਾਹੌਲ ਦਾ ਫਾਇਦਾ ਉਠਾ ਕੇ, ਜਿਨ੍ਹਾਂ ਤੇ 157 ਲਾਤੀ। ਹੁਣ ਉਹ ਜਿੰਨੇ ਨੌਜਵਾਨ ਨੇ ਜਿਹੜੇ ਜੇਲ੍ਹਾਂ 'ਚ ਇੱਕ ਵਾਰੀ ਫੜ ਕੇ ਉਹਨਾਂ ਨੂੰ ਦੇ ਦਿੱਤਾ, ਉਹ ਸਾਰੇ ਟਰੇਸ ਹੋ ਗਏ। ਜਦੋਂ ਜੀ ਕਰੇਗਾ ਪੁਲਿਸ ਉਹਨਾਂ ਨੂੰ ਟਾਰਗੇਟ ਕਰਕੇ। ਇੱਕ ਗੱਲ ਤੁਸੀਂ ਹੋਰ ਕਰ ਰਹੇ ਆ, ਇੱਕ ਮੈਂ ਹੋਰ ਗੱਲ ਕਰਾਂ ਜਿਹੜੀ ਬੜੀ ਇੰਪੋਰਟੈਂਟ, ਤੁਹਾਡਾ ਆਨਸਰ ਮੈਂ ਦੱਸਾਂ। ਆਹ ਜਿਹੜੇ ਹਰਪ੍ਰੀਤ ਸਿੰਘ ਹੋਣਾ ਨੂੰ ਇਹ ਕਿਸੇ ਰਾਜਨੀਤਿਕ ਪਾਰਟੀ ਨਾਲ ਅਟੈਚ ਨੇ, ਤਰਖਾਜੀ ਨੇ, ਇਹਦਾ ਮਤਲਬ ਉਹਨਾਂ ਨੂੰ ਕੋਈ ਅਧਿਕਾਰ ਵੀ ਨਹੀਂ ਹੈਗਾ ਵੀ ਬੁਲਾਉਣ ਦਾ? ਨਹੀਂ, ਉਹਨਾਂ ਨੂੰ ਕੋਈ ਅਧਿਕਾਰ ਨਹੀਂਗਾ। ਉਹ ਤਾਂ ਇੱਕ ਰਾਜਨੀਤਿਕ ਪਾਰਟੀ ਜੋ ਦਿੱਲੀ ਤਖਤ ਦੇ ਅਧੀਨ ਆ, ਉਹਦੇ EMPLOYEE ਆ। ਉਹਨਾਂ ਦੀ ਖੁਦ ਦੀ ਸਿਕਿਉਰਿਟੀ ਤਾਂ ਹੋਮ ਮਿਨਿਸਟਰੀ ਅਮਿਤ ਸ਼ਾਹ ਨੇ ਦਿੱਤੀ ਹੋਈ ਆ। ਉਹ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਸਰਬੱਤ ਖਾਲਸਾ ਬੁਲਾ ਸਕਦਾ? ਹਾਂਜੀ, ਤੁਸੀਂ ਕਿਦਾਂ ਨੂੰ ਚੈਲੰਜ ਕਰ ਸਕਦੇ ਇਸ ਗੱਲ? ਕਿਉਂਕਿ ਅਕਾਲ ਤਖਤ ਦਾ ਹੋਣੇ ਨਹੀਂ, ਅਕਾਲ ਤਖਤ ਸਾਹਿਬ ਦਾ ਸ਼ੁਰੂ ਤੋਂ ਜੋ ਮਰਿਆਦਾ ਸ਼ੁਰੂ ਤੋਂ ਚੱਲੀ ਆ ਰਹੀ ਉਹ ਸੇਮ ਹੈ ਨਾ। ਨਹੀਂ ਜੀ, ਨਹੀਂ, ਇਸ ਤਰ੍ਹਾਂ ਨਹੀਂ ਹੈ। ਇਹ ਇਸ ਤਰ੍ਹਾਂ ਨਹੀਂ ਹੈ। ਅਕਾਲ ਤਖਤ ਸੁਪਰੀਮ ਆ, ਕੋਈ ਸ਼ਖਸੀਅਤ ਸੁਪਰੀਮ ਨਹੀਂ। ਉੱਥੇ ਜੋ 5 ਪਿਆਰੇ ਆ, 5 ਪ੍ਰਧਾਨੀ ਅਗਵਾਈ ਆ, ਉਹ ਸੁਪਰੀਮ ਆ। ਗੁਰਮਤਾ ਸੁਪਰੀਮ ਆ, ਕਦੀ ਵੀ ਕੋਈ ਬੰਦਾ ਸੁਪਰੀਮ ਨਹੀਂ ਹੋਇਆ। ਇਹ ਤਾਂ ਵੀ ਜਿਹੜੇ 5 ਲੱਖ ਲੋਕਾਂ ਦੇ ਇਕੱਠ ਨੇ ਇੱਕ ਜਗਤਾਰ ਸਿੰਘ ਹਮਾਰਾ ਉਹਨਾਂ ਨੂੰ ਚੁਣਿਆ, ਤੇ ਉਹ ਇਹੋ ਸਰਬੱਤ ਖਾਲਸੇ ਲਈ ਕਹਿ ਸਕਦੇ ਆ? ਨਹੀਂ, ਉਹ ਵੀ ਸੇਮ ਗਲਤੀ ਆ। ਉਹ ਵੀ ਕੁਝ ਬੰਦਿਆਂ ਨੇ ਆਪਣੀ ਸਲਾਹ ਮਸ਼ਵਰੇ ਨਾਲ ਹੀ ਉਹ ਸਾਰਾ ਕੁਝ ਕੀਤਾ, ਤਾਂ ਹੀ ਉਹਦਾ ਰਿਜ਼ਲਟ ਕੀ ਨਿਕਲਿਆ। ਅੱਛਾ, ਇਹ ਦੱਸੋ, ਦੇਖੋ, ਇੱਕ ਵੱਡਾ ਇਕੱਠ ਸਰਬੱਤ ਖਾਲਸਾ ਨਹੀਂ ਹੁੰਦਾ। ਸਰਬੱਤ ਖਾਲਸਾ ਗੁਰੂ ਖਾਲਸਾ ਪੰਥ ਦੇ ਜਿਹੜੇ ਨੁਮਾਇੰਦੇ ਆ, ਉਹਨਾਂ ਦਾ ਇਕੱਠ ਹੁੰਦਾ ਆ, ਤੇ ਇੱਕ ਖਾਸ ਇਸ਼ੂ ਤੇ ਹੁੰਦਾ ਆ। ਅਕਾਲ ਤਖਤ ਸੁਪਰੀਮ ਆ ਜਾਂ ਇੱਕ ਸ਼ਖਸੀਅਤ ਸੁਪਰੀਮ ਆ? ਅਕਾਲ ਤਖਤ ਮੀਨਸ ਇੱਕ ਹਾਂ ਬਿਲਡਿੰਗ ਦੋ ਦੇਖੋ, ਸ਼ਖਸੀਅਤ। ਅਕਾਲ ਤਖਤ ਸਾਹਿਬ ਖਾਲਸਾ ਪੰਥ ਦਾ ਸਰਵਉੱਚ ਸਦੀਵੀ। ਨਹੀਂ, ਉਹਦੇ ਵਿੱਚ ਮੈਂ ਸੁਣ ਲਓ, ਉਹਦੇ ਵਿੱਚ ਕੋਈ ਜੱਜ ਤਾਂ ਹੋਏਗਾ ਨਾ। ਮੈਂ ਅਗਲੀ ਗੱਲ ਕਰਾਂਗਾ। ਮੇਰੀ ਪੀਰੀ ਦੀ ਸੰਬੇਲਤਾ ਦਾ ਸਥਾਨ ਆ। ਹਾਂਜੀ, ਜਿੰਨੇ ਵੀ ਖਾਲਸਾ ਪੰਥ ਦੇ ਇਤਿਹਾਸਕ, ਧਾਰਮਿਕ, ਰਾਜਨੀਤਿਕ ਫੈਸਲੇ ਹੋਣੇ ਆ, ਉਹ ਅਕਾਲ ਤਖਤ ਸਾਹਿਬ ਤੇ ਕੇਂਦਰਿਤ ਹੋਣੇ ਆ। ਪਰ ਉਹਦੀ ਇੱਕ ਮਾਣ ਮਰਜ਼ਾਦਾ ਵਿਧੀ ਵਿਧਾਨ ਹੈ, ਇੱਕ ਸਿਧਾਂਤ ਆ। ਉਹ ਸਿਧਾਂਤ ਨਹੀਂ ਅਪਣਾਇਆ ਜਾ ਰਿਹਾ ਪਿਛਲੇ ਲੰਬੇ ਅਰਸੇ ਤੋਂ। ਜਿਹੜਾ ਜਥੇਦਾਰ ਉੱਥੇ ਸ਼੍ਰੋਮਣੀ ਕਮੇਟੀ ਦੁਆਰਾ ਅਪੁਆਇੰਟਮੈਂਟ ਕਰ ਦਿੱਤਾ ਜਾਂਦਾ ਤੇ ਉਹ ਕਿਹਦੇ ਵੱਲੋਂ ਲਿਫਾਫੇ 'ਚੋਂ ਕੱਢਿਆ ਜਾਂਦਾ, ਇਹ ਸਾਰਿਆਂ ਨੂੰ ਪਤਾ। ਇਸ ਕਰਕੇ ਉਹ ਜਥੇਦਾਰ ਸਰਬ ਪ੍ਰਵਾਨਿਤ ਨਹੀਂ, ਉਹ ਨਹੀਂ ਕਰ ਸਕਦਾ। ਹੁਣ ਜਿਹੜਾ ਸਰਬੱਤ ਖਾਲਸੇ ਦਾ ਸਿਧਾਂਤ, ਉੱਥੇ ਤੇ ਕੋਈ ਗੁਰਮਤਾ ਵੀ ਨਹੀਂ ਹੋ ਰਿਹਾ ਅੱਜ ਤੱਕ। ਕੋਈ ਗੁਰਮਤਾ ਜੇ ਪਿੱਛੇ 27 ਦੀ 100 ਮੀਟਿੰਗ ਸਾਲ ਹੋ ਗਿਆ ਸੱਦੀ ਆ, ਮੀਟਿੰਗ ਸੱਦੀ ਆ 27 ਦੀ, ਆਪਣੀ ਮਨਮਰਜ਼ੀ ਦੇ ਬੰਦੇ ਬੁਲਾਏ ਆ। ਉਹ ਬੰਦੇ ਬੁਲਾਏ ਆ ਜਿਹੜੇ ਉਹਨਾਂ ਦੇ ਅਨੁਸਾਰ ਜਿਹੜੇ ਵਿਚਾਰ ਦੇਣ, ਤੇ ਉਹ ਕਿਵੇਂ ਕੀਤਾ ਜਾ ਸਕਦਾ? ਸਰਬੱਤ ਖਾਲਸੇ ਦੀ ਤੇ ਗੁਰਮਤੇ ਦੀ ਇੱਕ ਮਰਜ਼ਾਦਾ। ਪੰਥ ਦੇ ਫੈਸਲੇ ਹਮੇਸ਼ਾ ਅਕਾਲ ਤਖਤ ਸਾਹਿਬ ਤੇ ਕੇਂਦਰਿਤ ਸਰਬੱਤ ਖਾਲਸੇ ਦੇ ਵਿਧੀ ਵਿਧਾਨ ਅਨੁਸਾਰ ਗੁਰਮਤਾ ਕਰਕੇ ਹੀ ਕੀਤੇ ਜਾਂਦੇ ਆ, ਜਦੋਂ ਕਿ ਇਹ ਵਰਤਮਾਨ ਜਿਹੜੇ ਜਥੇਦਾਰ ਨੇ ਇਹ ਉਹਦੇ ਯੋਗ ਨਹੀਂ। ਇਹ ਨਾ ਤੇ ਸਰਪ੍ਰਵਾਨਤ ਨੇ ਤੇ ਨਾ ਇਹ ਆਜ਼ਾਦ ਹੀ ਨੇ। ਜਿਵੇਂ ਫਿਰ ਤਾਂ ਜਿਹੜਾ ਤੁਸੀਂ ਕਹਿ ਰਹੇ ਹੈਗੇ ਆ ਬਈ ਸਰਬੱਤ ਖਾਲਸਾ, ਉਹ ਕੌਣ ਬਣਾਊ? ਦੇਖੋ, ਉਹਦੀ ਵੀ ਪ੍ਰਕਿਰਿਆ ਵਾ, ਜਿਹਦੇ ਵਾਸਤੇ ਪਹਿਲਾਂ ਸਾਰਿਆਂ ਨੂੰ ਇੱਕ ਸੁਰਤਾ ਵਿੱਚ ਹੋਣਾ ਪਵੇਗਾ। ਆਪਣੇ ਗਿਲੇ ਸ਼ਿਕਵੇ ਸਾਰੇ ਜੋ ਪੰਥ ਦੇ ਵਿੱਚ ਜਿੰਨੀਆਂ ਵੀ ਗਲਤ ਫਹਿਮੀਆਂ ਨੇ ਇੱਕ ਦੂਜੇ ਵਿਰੁੱਧ, ਉਹ ਸਾਰੇ ਜਦੋਂ ਸਰਬੱਤ ਖਾਲਸਾ ਹੁੰਦਾ ਸੀ ਪਹਿਲਾਂ ਮਿਸਲਾਂ ਇਕੱਠੀਆਂ ਹੁੰਦੀਆਂ ਸੀ।
ਮਿਸਲਾਂ ਉੱਥੇ ਇਕੱਠੀਆਂ ਹੋ ਕੇ ਪਹਿਲਾਂ ਜਿਹੜੇ ਗਿਲੇ ਸ਼ਿਕਵੇ ਸੀ ਉਹ ਸਾਰੇ ਆਪਣੇ ਦੂਰ ਕਰਦੇ ਸੀ। ਦੂਰ ਕਰਨ ਤੋਂ ਬਾਅਦ ਫਿਰ ਜਿਹੜਾ ਇੱਕ ਮਤਾ ਲਿਆਉਣਾ ਹੁੰਦਾ ਸੀ ਉਹਦੇ ਉੱਤੇ ਸਾਰੇ ਸਹਿਮਤ ਹੁੰਦੇ ਸੀ। ਸਹਿਮਤ ਹੋਣ ਤੋਂ ਬਾਅਦ ਫਿਰ ਉਹ ਮਤਾ ਜਿਹੜਾ ਸੀ ਉਹਨੂੰ ਗੁਰਮਤੇ ਦੇ ਰੂਪ ਵਿੱਚ ਪਾਸ ਕੀਤਾ ਜਾਂਦਾ ਸੀ। ਪਾਸ ਕਰਨ ਤੋਂ ਬਾਅਦ ਫਿਰ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹਨੂੰ ਅਨਾਉਂਸ ਕਰਦਾ ਹੈ। ਪੰਚ ਪ੍ਰਧਾਨੀ ਪੰਚਾਇਤ ਦੀ ਸ਼ਮੂਲੀਅਤ ਦੇ ਨਾਲ ਕੱਲਾ ਜਥੇਦਾਰ ਨਹੀਂ ਹੁੰਦਾ ਕੋਈ। ਸਿਰਫ ਤੁਹਾਡੇ ਕਹਿਣ ਦਾ ਮਤਲਬ ਇਹ ਆਸਥਾ ਹੈ ਨਾ ਕਿ ਇਹ ਮਰਿਆਦਾ ਨਹੀਂ ਹੈ। ਨਹੀਂ, ਸਰਬੱਤ ਖਾਲਸੇ ਦੀ ਮਰਜ਼ਾਦਾ ਵਾ। ਸਰਬੱਤ ਖਾਲਸਾ ਇੱਕ ਸੰਸਥਾ ਵਾ, ਉਹਦਾ ਵਿਧੀ ਵਿਧਾਨ ਹੈ, ਮਰਜ਼ਾਦਾ ਵਾ, ਪਰ ਇਹ ਉਹ ਪੂਰੀ ਨਹੀਂ ਕਰ ਰਹੇ। ਇਹ ਤੇ ਕਰ ਰਹੇ, ਇਹ ਤੇ ਸਮਝਦੇ ਆ ਕਿ ਪਹਿਲਾਂ ਕਿਹਾ ਵੀ ਸ਼੍ਰੋਮਣੀ ਕਮੇਟੀ ਹੀ ਸਰਬੱਤ ਖਾਲਸੇ ਦਾ ਬਦਲਾ, ਉਹ ਵੀ ਨਹੀਂ। ਇਹ ਗਲਤ ਆ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਕਾਫੀ ਸਵਾਲ ਹੈ। ਸਰਬੱਤ ਖਾਲਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਰੱਖਿਆ ਸੀਗਾ, ਇਕੱਠ ਕੀਤਾ ਸੀ 13 ਅਪ੍ਰੈਲ 1999 ਵਿੱਚ। ਸਭ ਤੋਂ ਪਹਿਲਾਂ ਇਕੱਠ ਜਦੋਂ ਹੋਇਆ ਸੀ, ਲਾਸਟ ਜਿਹੜਾ ਹੋਇਆ ਸੀ 1984 ਚ ਹੋਇਆ ਸੀ। ਉਹਦੇ ਵਾਸਤੇ ਕਿ ਅੱਜ ਦੀ ਡੇਟ 'ਤੇ ਸਾਡੇ ਕੋਲ ਇੰਨੀ ਜਗ੍ਹਾ ਹੈਗੀ, ਅਸੀਂ ਸਰਬੱਤ ਖਾਲਸਾ ਅਸੀਂ ਪੰਜਾਬ 'ਚ ਕਰ ਸਕੀਏ। ਬਿਲਕੁਲ ਹੈਗੀ ਆ ਜਗ੍ਹਾ ਦੀ। ਉਹਦੇ ਵਾਸਤੇ ਸਾਨੂੰ ਘੱਟੋ ਘੱਟ ਦੇਖੋ ਜਿਹੜਾ ਨਾ ਫਸਟ ਅਸੈਂਬਲੀ ਸਮਨਡ ਬਾਈ ਦਾ 10th ਗੁਰੂ ਹਿਮਸੈਲਫ ਤੇ ਲਾਸਟ ਹੋਈ 1805 ਦੇ ਵਿੱਚ, ਉਹ ਜਿਹੜਾ ਸੀ। ਉਸ ਤੋਂ ਬਾਅਦ ਫਿਰ 26 ਦਾ ਲੈ ਲਓ, ਪਰ ਜਿਹੜੇ ਸਰਬੱਤ ਖਾਲਸਾ ਹੋਇਆ ਉਹਨਾਂ 'ਚ ਕੁਝ ਕਮੀਆਂ ਰਹੀਆਂ ਨੇ, ਸਾਨੂੰ ਉਹ ਦੂਰ ਕਰਨੀਆਂ ਪੈਣਗੀਆਂ ਪਹਿਲਾਂ। ਜਿੰਨਾ ਚਿਰ ਅਸੀਂ ਦੂਰ ਨਹੀਂ ਜਦੋਂ ਸੀਗੇ ਜਿਵੇਂ 1805 ਚ ਤੁਸੀਂ ਕਹਿ ਰਹੇ ਹੋ, ਉਦੋਂ ਸਾਨੂੰ ਇਤਿਹਾਸ ਦੇਣੇ ਪਏ ਸਾਨੂੰ ਆਪਣੀਆਂ, ਜਿਹੜੇ ਅਸੀਂ ਕਬਜ਼ੇ ਸੀਗੇ ਨਾ ਸਿੱਖਾਂ ਕੋਲ, ਉਦੋਂ ਜਦੋਂ ਇਹਨਾਂ ਨੇ ਫਤਿਹ ਕੀਤੀ ਸੀਗੀ। ਨਹੀਂ, 1805 ਦਾ ਸਰਬੱਤ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਹੋਲਕਰ ਦੇ ਮੁੱਦੇ ਤੇ ਬੁਲਾਇਆ ਗਿਆ ਸੀ। ਇਹ ਇੱਕ ਮਿੰਟ ਉਹ ਲੜਾਈ ਕਰਕੇ ਬੁਲਾਇਆ ਗਿਆ ਸੀਗਾ। ਹਾਂਜੀ, ਉਸ ਵੇਲੇ ਸਰਬੱਤ ਜਿਹੜਾ ਆਪਾਂ ਕਹਿੰਦੇ ਲਾਸਟ ਹੋਇਆ 1805 ਉਹਦਾ ਫਾਰਮੈਟ ਕੀ ਸੀ? ਗੱਲ ਉੱਥੇ ਤੱਕ ਜਾਂਦੀ ਹੈ ਫਾਰਮੈਟ ਕੀ ਸੀ? ਨਹੀਂ, ਜਿਹੜੀ ਉਹਨਾਂ ਨੇ ਗੱਲ ਸਵਾਲ ਕੀਤਾ ਸੀ ਨਾ ਕਿ ਫਸਟ ਅਸੈਂਬਲੀ 1920 ਦੀ ਜਿਹੜੀ ਕਮੇਟੀ ਉਸ ਤੋਂ ਬਾਅਦ ਲਾਸਟ 1984 ਚ ਸੀਗਾ ਸੱਦਾ। ਨਹੀਂ, 84 ਦੇ ਵਿੱਚ ਤੇ ਕੋਈ ਸੱਦਾ ਨਹੀਂ, 86 ਚ ਹੋਇਆ। ਉੱਤੇ ਫੈਸਲਾ ਕੁਝ ਨਹੀਂ ਹੋਇਆ। ਨਹੀਂ 84 86 ਚ 26 ਜਨਵਰੀ 1986 ਨੂੰ ਉਹੀ ਸਰਬੱਤ ਖਾਲਸਾ ਹੋਇਆ ਸੀ। ਉਹਦੇ ਗੁਰਮਤੇ ਵੀ ਕੀਤੇ ਗਏ ਸੀ, ਪਰ ਸਾਨੂੰ ਅੱਜ ਉਹਦਾ ਐਨਾਲਿਸਿਸ ਕਰਨਾ ਪਏਗਾ ਕਿ ਉਹਦੇ ਵਿੱਚ ਕੀ ਕਮੀਆਂ ਰਹਿ ਗਈਆਂ ਜਿਹੜਾ ਪੰਥ ਨੇ ਉਹਨੂੰ ਪੂਰਨ ਤੌਰ ਤੇ ਲਾਗੂ ਨਹੀਂ ਕੀਤਾ। ਹੁਣ ਅਕਾਲ ਤਖਤ ਧੜਿਆਂ ਦੇ ਵਿੱਚ ਵੰਡ ਚੁੱਕਾ ਹੋਇਆ ਪੰਜਾਬ 'ਚ। ਬਿਲਕੁਲ ਉਹ ਧੜੇਬੰਦੀ ਖਤਮ ਕਰਨੀ ਪਵੇਗੀ। ਪਹਿਲਾਂ ਕੌਮ ਨੂੰ ਇੱਕ ਸੁਰਤਾ ਵਿੱਚ ਲਿਆਉਣਾ ਪਵੇਗਾ, ਉਸ ਤੋਂ ਬਾਅਦ ਫਿਰ ਸਰਬੱਤ ਖਾਲਸਾ ਦੀ ਪੂਰੀ ਜਿਹੜੀ ਸਿਧਾਂਤ, ਉਹਦੀ ਪ੍ਰਕਿਰਿਆ, ਉਹਦਾ ਵਿਧੀ ਵਿਧਾਨ ਉਹ ਅਪਣਾਉਣ ਤੋਂ ਪਹਿਲਾਂ ਸਰਬੱਤ ਖਾਲਸਾ ਕਿਸੇ ਇਕੱਲੇ ਕਾਰੇ ਵਿਅਕਤੀ ਦੀ ਮੰਗ ਦੇ ਉੱਤੇ ਨਹੀਂ ਹੋ ਸਕਦਾ। ਨਾ ਪਿੰਡ ਦੇ ਵਿੱਚ ਵੀ ਆਪਾਂ ਇਕੱਠ ਨਹੀਂ ਕਰ ਸਕਦੇ। ਕਾਲੀ ਨਹੀਂ ਕਰਨੀ ਚਾਹੀਦੀ। ਇਹ ਹੈ ਕਿ ਜਿਹੜਾ ਸਰਬੱਤ ਖਾਲਸਾ ਸਭ ਤੋਂ ਪਹਿਲਾਂ ਉਹਦਾ ਵਿਧੀ ਵਿਧਾਨ ਵਗੈਰਾ ਸਭ ਕੁਝ ਵਰਕਆਊਟ ਹੋਵੇ, ਡਿਫਾਈਨ ਹੋਵੇ। ਬਿਲਕੁਲ, ਹਾਂ, ਹਾਂਜੀ। ਇੱਕ ਦੂਜਾ, ਵੈਸੇ ਤੁਸੀਂ 1805 ਵਾਲਾ ਜਿਹੜਾ ਕਹਿ ਰਹੇ ਹੋ ਉਹਦਾ ਫਾਰਮੈਟ ਕੀ ਸੀ, ਮਤਲਬ ਮੈਥਡ ਕੀ ਸੀ? ਵੇਖੋ, ਉਹ ਤੇ ਹੋਲਕਰ ਇੱਥੇ ਆਇਆ ਸੀ ਖਾਲਸਾ ਪੰਥ ਤੋਂ ਅੰਗਰੇਜ਼ਾਂ ਦੇ ਵਿਰੁੱਧ ਮਦਦ ਲੈਣ ਵਾਸਤੇ, ਤੇ ਉਹ ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸਰਬੱਤ ਖਾਲਸਾ ਹੋਣ ਹੀ ਨਹੀਂ ਦਿੱਤਾ। ਇਹ ਵੀ ਇੱਕ ਨਹੀਂ, ਉਹ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ ਫਰਮ ਦੀ ਕਮਿਊਨਿਟੀ ਜਾਂ ਇੱਕ ਵੱਡਾ ਇਕੱਠ ਸੀਗਾ? ਨਹੀਂ, ਵੇਖੋ ਸਰਬੱਤ ਖਾਲਸੇ ਦਾ ਵਿਧੀ ਵਿਧਾਨ ਕੀ ਆ? ਇਹ ਹੁੰਦਾ ਖਾਲਸਾ ਪੰਥ ਦਾ ਨੁਮਾਇੰਦਾ ਇਕੱਠ। ਉਹਦੇ ਵਿੱਚ ਸ਼ਮੂਲੀਅਤ ਦਾ ਵੀ ਸਿਧਾਂਤ ਹੈ ਕਿ ਆਪ ਮਹਾਰੇ ਵੀ ਸੰਗਤਾਂ ਉੱਥੇ ਪਹੁੰਚਣ ਜਿਨ੍ਹਾਂ ਕੋਲੋਂ ਪ੍ਰਵਾਨਗੀ ਲੈਣੀ ਆ। ਜਿੰਨਾ ਚਿਰ ਪੰਥ ਦਾ ਨੁਮਾਇੰਦਾ ਇਕੱਠ ਨਹੀਂ ਹੁੰਦਾ, ਪੰਥ ਦੇ ਨੁਮਾਇੰਦਾ ਜਿਹੜਾ ਤੋਂ ਇਹਨਾਂ ਨੇ ਇੱਕ ਸਵਾਲ ਕੀਤਾ ਨਾ ਕਿ ਇੰਨਾ ਸਾਰਾ ਪੰਥ ਖਾਲਸਾ ਪੰਥ ਇਕੱਠਾ ਹੋ ਸਕਦਾ, ਸਰਬੱਤ ਖਾਲਸੇ ਦਾ ਮਤਲਬ ਸਿੱਖਾਂ ਦੀ ਮਰਦਮਸ਼ੁਮਾਰੀ ਤੋਂ ਨਹੀਂ, ਪੂਰੀ ਉਹਨਾਂ ਦੀ ਗਿਣਤੀ ਤੋਂ ਨਹੀਂਗਾ। ਉਹ ਖਾਲਸਾ ਪੰਥ ਦਾ ਨੁਮਾਇੰਦਾ ਇਕੱਠ ਆ। ਨੁਮਾਇੰਦਾ ਇਕੱਠ ਕਿਹਨਾਂ ਦਾ? ਜਿਹੜੀਆਂ ਪੰਥ ਨੂੰ ਸਮਰਪਿਤ ਪੰਥਕ ਜਥੇਬੰਦੀਆਂ ਨੇ। ਜਿਵੇਂ ਮਿਸਲਾਂ ਦੇ ਟਾਈਮ ਦੇ ਉੱਤੇ ਵੀ ਜਿਹੜੀ ਫੂਲਕਿਆ ਮਿਸਲ ਸੀ ਆ, ਜਿਹੜੀ ਕੈਪਟਨ ਅਮਰਿੰਦਰ ਸਿੰਘ ਜਿਹਦਾ ਆਗੂ ਵਾਰਸ ਆ, ਉਹਨਾਂ ਨੂੰ ਨਹੀਂ ਬੁਲਾਇਆ ਜਾਂਦਾ। ਜਿਹੜੀਆਂ ਹੁਣ ਆਪਾਂ ਬਾਦਲ ਦਲ ਨੂੰ ਵਿੱਚ ਕਿਵੇਂ ਬੁਲਾ ਸਕਦੇ ਆ? ਤੇ ਜੇ ਗਿਆਨੀ ਹਰਪ੍ਰੀਤ ਸਿੰਘ ਬੁਲਾਏਗਾ ਤੇ ਉਹ ਫੈਸਲੇ ਹੋਣਗੇ ਜੋ ਬਾਦਲ ਦਲ ਕਰੇਗਾ। ਆਹ ਵਾ ਅਸਲੀ। ਚਲੋ, ਗੱਲ ਤਾਂ ਇਹ ਹੈ ਕਿ ਕੋਈ ਕਾਹਲੀ 'ਚ ਸਟੈਪ ਚੁੱਕਿਆ ਉਹਦੇ ਚੰਗੇ ਰਿਜ਼ਲਟਸ ਨਿਕਲਣਗੇ, ਤੇ ਏਡੀਆਂ ਮਹਾਨ ਜਿਹੜੀਆਂ ਵੱਡੀਆਂ ਸੰਸਥਾਵਾਂ ਸਾਨੂੰ ਇਹ ਕਾਹਲੀ ਨਹੀਂ ਕਰਨੀ ਚਾਹੀਦੀ। ਜੋ ਇੱਕ ਪ੍ਰੋਸੈਸ ਆ ਉਹ ਬਿਲਡ ਕਰਨਾ ਚਾਹੀਦਾ, ਭਾਵੇਂ ਉਹ ਸਹਿਜ ਵਾਲਾ ਕੰਮ ਆ। ਤੇ ਇੱਕ ਤੁਸੀਂ ਗੱਲ ਕਰਦੇ ਸੀ ਕਿ ਨਹੀਂ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਆ ਤੇ ਕਿਵੇਂ ਸਰ ਪਾਸੇ ਗੱਲ ਆ ਜੋ ਹੁਣ ਪਿਛਲੇ ਕੁਛ ਟਾਈਮ ਦੀ ਇੱਕ ਗੱਲ ਚੱਲ ਰਹੀ ਆ। ਸਗੋਂ ਮੈਂ ਇੱਥੇ ਲਿਆਉਣਾ ਚਾਹਾਂਗਾ ਕਿ ਪਿਛਲੇ ਕਾਫੀ ਸਮੇਂ ਤੋਂ ਸਟੇਟ ਇੱਕ ਬੜੇ ਸੋਚੇ ਸਮਝੇ ਤਰੀਕੇ ਨਾਲ
ਖਾਲਿਸਤਾਨ ਨੂੰ ਗੈਂਗਸਟਰਿਜ਼ਮ ਤੇ ਨਾਰਕੋਟਿਕਸ ਨਾਲ ਜੋੜ ਰਹੀ ਹੈ। ਰੋਜ਼ ਕੋਈ ਨਾ ਕੋਈ ਹੁੰਦਾ, ਆਹ ਹੋ ਗਿਆ, ਜੋ ਬਿਲਕੁਲ ਹੀ ਗਲਤ ਆ। ਇਹਦਾ ਕੋਈ ਸਬੰਧ ਨਹੀਂ ਆਪਸ ਵਿੱਚ, ਪਰ ਉਹ ਰੋਜ਼ ਕੁਛ ਨਾ ਕੁਛ ਇਹੋ ਜਿਹੀ ਨਿਊਜ਼ ਹੁੰਦੀਆਂ ਆ। ਅਤੇ ਇਹਦੇ ਨਾਲ ਹੀ ਜਿੱਦਾਂ ਹੁਣ ਤੁਸੀਂ ਮੈਂ ਪਰਸੋਂ ਹੀ ਦੇਖ ਰਿਹਾ ਸੀ, ਜਿਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਆ ਕਿ ਜਿਹੜੇ ਗੈਂਗਸਟਰਾਂ ਵਿੱਚੋਂ, ਯਾਨੀ ਕਿ ਗੈਂਗਸਟਰਾਂ ਅਤੇ ਸਿੱਖਾਂ ਦੇ ਕੁਛ ਹਿੱਸਿਆਂ ਨੂੰ ਆਪਸ 'ਚ ਲੜਾਉਣ ਵਾਲੀ ਗੱਲ, ਉਹ ਜੋ ਸਟੇਟ ਪਹਿਲਾਂ ਹੀ ਚੱਲ ਰਹੀ ਆ ਕਿ ਨਹੀਂ, ਕਿ ਸਿੱਖਾਂ 'ਚ ਕਿਵੇਂ ਫੁੱਟ ਪਾਈ ਜਾਵੇ, ਜਿਹੜੇ ਵੀ ਇਹਨਾਂ 'ਤੇ ਕੋਈ ਕੰਟਰੋਵਰਸ਼ੀ ਵਾਲੇ ਇਸ਼ੂ ਆ, ਭੇਦ ਵਾਲੇ ਇਸ਼ੂ, ਸਾਰੇ ਛਾਲੇ ਜਾ ਰਹੇ ਆ ਵਿਦਨ ਅਤੇ ਵਿਦਾਊਟ ਵੀ, ਜਿੰਨੇ ਵੀ ਹੈਗੇ ਆ। ਅਤੇ ਇਹਦੇ ਨਾਲ ਹੀ ਇਹ ਆ ਕਿ ਇਹ ਜਿਹੜਾ ਗੈਂਗਸਟਰਿਜ਼ਮ ਵਾਲਾ ਅਤੇ ਨਰਕੋਟਿਕਸ ਵਾਲਾ, ਇਹ ਬਿਲਕੁਲ ਇਹਦਾ ਖਾਲਸਾ ਪੰਥ, ਖਾਲਿਸਤਾਨ ਨਾਲ ਕੋਈ ਵੀ ਰਿਲੇਸ਼ਨ ਨਹੀਂ ਗਾ, ਅਤੇ ਇਹ ਉਸ ਦੇ ਤਰ੍ਹਾਂ ਹੀ ਜੋੜਿਆ ਜਾ ਰਿਹਾ ਆ। ਅਤੇ ਇੱਥੇ ਜਿਹੜਾ ਇੱਕ ਮਾਹੌਲ ਬਣਾਇਆ ਜਾ ਰਿਹਾ ਕਿ ਲਾਅ ਐਂਡ ਆਰਡਰ ਦਾ, ਕਿ ਇੱਥੇ ਉਹਦੇ ਬਾਰੇ ਵੀ ਸੋਚਣਾ ਬਣਦਾ ਹੈ ਕਿ ਦੇਖੋ ਜਿਹੜੇ ਗੈਂਗਸਟਰ ਆ ਉਹ ਸਾਡੇ ਹੀ ਨੌਜਵਾਨ ਆ ਇੱਥੋਂ ਦੇ ਪੰਜਾਬ ਦੇ। ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਉਹ ਮਿਸਲੈਡ ਹੋਏ ਆ। ਉਹ ਜਿਹੜਾ ਇਹ ਸਿਸਟਮ ਆ, ਉਹਦੀ ਪੈਦਾਇਸ਼ ਆ, ਪੋਲੀਟੀਕਲ ਬਿਊਰੋਕਰੇਟਿਕ ਨੈਕਸਸ ਆ, ਉਹ ਇਸਤੇਮਾਲ ਕਰਦੇ ਬਾਅਦ 'ਚ ਉਹਨਾਂ ਨੂੰ ਹੀ ਖ਼ਤਮ ਕਰ ਦਿੰਦੇ ਆ। ਪੰਜਾਬ ਦੀ ਜਿਹੜੀ ਵਿਰਾਸਤ ਆ, ਉਹ ਸਰਬਤ ਦੇ ਭਲੇ ਲਈ ਲੜਨਾ ਆ, ਜ਼ਾਲਮ ਦੇ ਖਿਲਾਫ ਲੜਨਾ ਆ। ਉਹ ਉੱਧਰ ਨੂੰ ਜਾਣਾ ਚਾਹੀਦਾ। ਇਹ ਜਿੱਧਰ ਉਹ ਲੱਗੇ ਆ ਗਲਤ ਆ, ਉਹਨਾਂ ਨੂੰ ਛੱਡਣਾ ਚਾਹੀਦਾ। ਇਹਦੇ ਵਿੱਚ ਉਹਨਾਂ ਨੂੰ ਅਲਟੀਮੇਟਲੀ ਉਹਨਾਂ ਨੇ, ਸਟੇਟ ਨੇ ਉਹਨਾਂ ਨੂੰ ਵੀ ਯੂਜ਼ ਕਰਕੇ ਮਾਰ ਦੇਣਾ ਹੈ, ਅਤੇ ਉਹਨਾਂ ਨੂੰ ਸਮਝਣਾ ਇਹ ਗੱਲ ਚਾਹੀਦੀ ਹੈ। ਅਤੇ ਆਪਣੇ ਵੀ ਨੌਜਵਾਨਾਂ ਨੂੰ ਇਹ ਜਿਹੜੀ ਕੀਤੀ ਜਾ ਰਹੀ ਆ ਕਿ ਖਾਲਿਸਤਾਨ ਅਤੇ ਗੈਂਗਸਟਰਾਂ ਦੇ ਵਿੱਚ ਇਹ ਸਟੇਟ ਵੱਲੋਂ ਇਹ ਪਹਿਲੀਆਂ ਜਾਣੀ ਕਿ ਗੱਲਾਂ ਆ ਕਿ ਜੋ ਉਹ ਇੱਕ ਤਰ੍ਹਾਂ ਦੀ ਅੱਗੇ ਪੰਜਾਬ ਦੇ ਵਿੱਚ ਇੱਕ ਦੂਜੇ ਬੰਦੇ ਵੀ ਮਾਰੇ ਜਾਣ, ਉਹ ਇੱਕ ਤਿਆਰ ਕਰਾ ਰਿਹਾ ਆ, ਵਿਸਾਤ ਵਿਛਾ ਰਿਹਾ ਆ ਕਿ ਕੱਲ੍ਹ ਨੂੰ ਇੱਥੇ ਭਰਾ ਮਾਰੂ ਜੰਗ ਦੇ ਨਾਂ 'ਤੇ, ਜਾਂ ਕਮਿਊਨਿਟੀਜ਼ ਦੇ ਵਿੱਚ ਆਪਸ ਵਿੱਚ ਕੋਈ ਬੰਦਿਆਂ ਦੇ ਜਾਂ ਹੋਰ ਡਿਫਰੈਂਸਿਸ ਆ, ਇਹ ਹੋ ਸਕਦੀਆਂ ਆ। ਇਹ 'ਤੇ ਵੀ ਸਾਰੀ ਪਬਲਿਕ ਨੂੰ ਸੁਚੇਤ ਹੋਣਾ ਚਾਹੀਦੀ ਹੈ ਕਿ ਉਹ ਜਿਹੜੀਆਂ ਗੱਲਾਂ ਨਹੀਂ ਹੈ ਉਹ ਬਿਲਡ ਕੀਤੀਆਂ ਜਾ ਰਹੀਆਂ ਅਤੇ ਸਾਨੂੰ ਉਹਨਾਂ ਨਾਲ ਜੋੜਿਆ ਜਾ ਰਿਹਾ ਆ। ਅਤੇ ਉਸ ਬਿਨਾਂ ਕਿਸੇ ਗੱਲ ਤੋਂ ਦੁਸ਼ਮਣੀ ਅਤੇ ਉਹੋ ਜਿਹਾ ਮਾਹੌਲ ਕਿਸੇ ਨੂੰ ਬਿਲਡ ਕੀਤਾ ਜਾ ਰਿਹਾ ਹੈ, ਅਤੇ ਟਕਰਾਉਣ ਦੇ ਮਾਹੌਲ ਸਾਰਾ ਮੀਡੀਆ ਕਰ ਰਿਹਾ ਹੈ ਅਤੇ ਨੈਸ਼ਨਲ ਮੀਡੀਆ ਕਰ ਰਿਹਾ ਹੈ। ਅਤੇ ਇਹਦੇ ਲਈ ਇਹ ਸਾਡੇ ਨੌਜਵਾਨਾਂ ਨੂੰ ਵੀ ਅਤੇ ਈਵਨ ਗੈਂਗਸਟਰ ਜਿੰਨੇ ਵੀ ਬੰਦੇ ਆ, ਸਾਰੇ ਸਾਡੇ ਪੰਜਾਬ ਦੇ ਹੀ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਆ ਕਿ ਜੇ ਕੋਈ ਗਲਤ ਰਾਹ ਛੱਡ ਕੇ ਸਹੀ ਰਾਹ 'ਤੇ ਆਉਣਾ ਚਾਹੀਦਾ। ਆਪਸ ਵਿੱਚ ਕਿਸੇ ਵੀ ਸਟੇਟ ਦੇ ਇਹੋ ਜਿਹੇ ਟਰੈਪ 'ਚ ਨਹੀਂ ਆਉਣਾ ਚਾਹੀਦਾ ਜਿੱਦਾਂ ਅਸੀਂ ਇਸ ਟਰੈਪ 'ਚ ਆ ਗਏ ਹਾਂ। ਅਮਰਪਾਲ ਹੋਣਾ ਦੀ ਜਿਹੜੀ ਵੀਡੀਓ ਰੀਸੈਂਟ 2 ਆਈਆਂ ਨੇ, ਉਸ ਤੋਂ ਬਾਅਦ 2 ਤਰ੍ਹਾਂ ਦੀਆਂ ਧਾਰਨਾਵਾਂ ਚੱਲਦੀਆਂ ਨੇ। ਕੁਝ ਲੋਕ ਕਹਿੰਦੇ ਨੇ ਕਿ ਅਮਰਪਾਲ ਵਾਕਈ ਫਰਾਰ ਹੈਗਾ, ਕੁਝ ਲੋਕ ਕਹਿੰਦੇ ਨੇ ਕਿ ਏਜੰਸੀਆਂ ਦੇ ਕੋਲ ਹੈ, ਇਹ ਦਬਾਅ ਦੇ ਹੇਠ ਵੀਡੀਓ ਬਣਾਈ ਗਈ ਹੈ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਨਹੀਂ, ਚਲੋ ਤੁਸੀਂ ਵੇਖੋ ਜੀ, ਇਹ ਗੱਲ ਸੱਚ ਆ ਕਿ ਉਹ ਪੁਲਿਸ ਦੀ ਹਿਰਾਸਤ ਵਿੱਚ ਨਹੀਂ। ਪੁਲਿਸ ਦੀ ਹਿਰਾਸਤ 'ਚ ਨਹੀਂ। ਫਿਰ ਜਥੇਦਾਰ ਕਹਿੰਦੇ ਨੇ ਕਿ ਜੇਕਰ ਵਾਕਈ ਅਮਰਪਾਲ ਫਰਾਰ ਹੈਗੇ ਨੇ ਤਾਂ ਕਹਿੰਦੇ ਨੇ ਕਿ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ, ਸਾਰੀ ਜਿਹੜੀ ਗੱਲ ਹੈ ਉਹ ਕਲੀਅਰ ਕਰਨੀ ਚਾਹੀਦੀ ਹੈ। ਵੇਖੋ, ਜਦੋਂ ਬੰਦਾ ਇੱਕ ਅੰਡਰਗਰਾਉਂਡ ਹੋ ਹੀ ਗਿਆ, ਉਹ ਹੀ ਦੱਸ ਸਕਦਾ ਕਿ ਉਹਦੇ ਨਾਲ ਉਹਨੇ ਕੀ ਕਰਨਾ ਕੀ ਨਹੀਂ ਕਰਨਾ। ਪਰ ਅਸੀਂ ਸਪਸ਼ਟ ਕਰਨੇ ਆ ਕਿ ਉਹ ਹਿੰਦ ਸਟੇਟ ਦੇ ਟਰੈਪ ਵਿੱਚ ਆ ਚੁੱਕਾ ਵਾ, ਉਹਦੇ ਵਿੱਚੋਂ ਉਹਨੂੰ ਬਚਣਾ ਚਾਹੀਦਾ ਵਾ ਤੇ ਕੌਮ ਨੂੰ ਸਮਰਪਿਤ ਹੋ ਕੇ ਜਿਹੜਾ ਵੀ ਕੰਮ ਕਰਨਾ ਚਾਹੀਦਾ। ਹਾਂਜੀ, ਟਰੈਪ ਤੇ ਆ ਸਾਹਮਣੇ ਆ ਗਿਆ ਜੋ ਹਮਲਾ ਹੋਏ ਉਹ ਟਰੈਪ ਆ। ਦੇਖੋ, ਪਹਿਲਾਂ ਇੱਕ ਮਾਹੌਲ ਸਿਰਜਿਆ ਗਿਆ, ਉਹ ਆ ਕੇ ਉਹਨੇ ਪ੍ਰਚਾਰ ਵੀਰ ਚਲਾਈ। ਪ੍ਰਚਾਰ ਵੀਰ ਦੇ ਵਿਰੁੱਧ ਜਿਹੜੇ ਸਿਆਸਤਦਾਨ ਸੀ ਉਹਨਾਂ ਨੇ ਧੂਆਂਧਾਰ ਪ੍ਰਚਾਰ ਕੀਤਾ ਵੀ ਇਹ ਇੱਕ ਇੰਡੀਆ ਸਟੇਟ ਲਈ ਖਤਰਾ ਬਣ ਗਿਆ ਵਾ। ਉਹ ਨਾ ਤੇ ਹੈਗਾ ਹੀ, ਉਹਨੇ ਖਾਲਿਸਤਾਨ ਦੀ ਕੋਈ ਮਾਰਕੇ ਵਾਲਾ ਕੰਮ ਕੀਤਾ ਅਜੇ ਨਾ, ਉਹਨੇ ਕੋਈ ਅਜੇ ਨੀਤੀ ਘੜੀ ਸੀ। ਉਹ ਤੇ ਇੱਕ ਪ੍ਰਚਾਰ ਵੀ ਚਲਾ ਰਿਹਾ ਜਿਹਦੇ 2 ਮੁੱਦੇ ਸੀ, ਉਹਦੇ ਅੰਮ੍ਰਿਤ ਛਕਾਉਣਾ ਤੇ ਨਸ਼ਿਆਂ ਦੇ ਵਿਰੁੱਧ। ਉਹਨੂੰ ਖਾਲਿਸਤਾਨੀ ਬਣਾ ਕੇ ਤੇ ਪੇਸ਼ ਕੀਤਾ ਗਿਆ। ਉਹ ਜਿਹੜਾ ਮਾਹੌਲ ਸਿਰਜਿਆ ਗਿਆ, ਅਜਨਾਲੇ ਵਾਲੀ ਘਟਨਾ ਇੱਕ ਟਰੈਪ ਸੀ ਜਿਹਦੇ ਵਿੱਚ ਉਹ ਫਸਿਆ, ਔਰ ਉਹ ਬੱਜਰ ਗਲਤੀ ਅਸੀਂ ਪਹਿਲਾਂ ਕਹਿ ਦਿੱਤੀ ਆ। ਉਹਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਇੱਕ ਬਹੁਤ ਵੇਸਲਾਪਣ ਹੈ। ਕਮੇਟੀ ਬਣਾਈ, ਕਮੇਟੀ ਬਣਾਉਣ ਤੋਂ ਬਾਅਦ ਉਹਦੀ ਰਿਪੋਰਟ ਲਈ, ਪਰ ਉਹ ਰਿਪੋਰਟ ਦੇ ਉੱਤੇ ਕੋਈ ਅੱਗੇ ਅਮਲ ਨਹੀਂ ਕੀਤਾ। ਜੇ ਉਹ ਅਮਲ ਕਰ ਦਿੰਦਾ ਤੇ ਹੋ ਸਕਦਾ ਆ ਜਿਹੜਾ ਉਸ ਤੋਂ ਬਾਅਦ 18 ਵਾਲਾ ਜਿਹੜਾ 18 ਤੋਂ ਸ਼ੁਰੂ ਹੋਇਆ, ਇਹ ਸ਼ੁਰੂ ਨਾ ਹੁੰਦਾ।
ਹੁਣ ਜਿਹੜਾ ਇਹ ਕਹਿਣਾ ਕਿ ਉਹ ਪੁਲਿਸ ਦੀ ਹਿਰਾਸਤ 'ਚ ਆ, ਉਹ ਐਉਂ ਆ ਜੂਆ, ਉਹ ਗੱਲਾਂ ਜੇ ਸੱਚ ਹੋਣ ਤੇ ਪੁਲਿਸ ਕਦੀ ਕਿਤੇ ਭੱਜੀ ਫਿਰੇ, ਕਦੀ ਕਿਤੇ, ਇਹ ਸਾਰੀਆਂ ਇੱਕ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਤੇ ਉਹਨਾਂ ਅਫਵਾਹਾਂ ਦੇ ਵਿੱਚ ਕੋਈ ਉਹਦਾ ਹੱਕ 'ਚ ਆ ਜਾਂਦਾ, ਕੋਈ ਵਿਰੋਧ ਦੇ ਵਿੱਚ ਆ ਜਾਂਦਾ। ਫਿਰ ਇੱਕ ਗੱਲ ਇਹ ਵੀ ਹੈ, ਕਹਿੰਦੇ ਨੇ ਕਿ ਫਿਰ ਭੱਜਣ ਦੀ ਲੋੜ ਕੀ ਸੀਗੀ। ਕਹਿੰਦੇ ਨੇ ਕਿ ਵੀਡੀਓ ਦੇ ਵਿੱਚ ਵੀ ਭਾਈ ਅਮਰਪਾਲ ਕਹਿੰਦੇ ਨੇ ਕਿ ਮੈਨੂੰ ਸਾਰੀ ਕੋਈ ਡਰ ਨਹੀਂ ਲੱਗਦਾ, ਚਾਹੇ ਅਜਨਾਲੇ ਵਾਲੀ ਕਰਨਾ ਸੀਗੇ ਤੇ ਉੱਥੇ ਵੀ ਉਹਨਾਂ ਸਿੱਧੇ ਤੌਰ ਤੇ ਕਿਹਾ ਕਿ ਮੈਨੂੰ ਤੁਸੀਂ ਗ੍ਰਿਫਤਾਰ ਕਰ ਲਓ। ਕਹਿੰਦੇ ਫਿਰ ਹੁਣ ਭੱਜਣ ਦੀ ਕਿਉਂ ਲੋੜ ਪੈ ਗਈ? ਵੇਖੋ ਭੱਜਣ ਦੀ ਤੇ ਇਹ ਉਹ ਹੀ ਦੱਸ ਸਕਦਾ ਕਿ ਮੈਨੂੰ ਕੀ ਲੋੜ ਸੀ ਤੇ ਕੀ ਨਹੀਂ ਲੋੜ। ਠੀਕ ਹੈ ਭੱਜਣਾ। ਵੇਖੋ ਅਸੀਂ ਤੇ ਜਿਹੜਾ ਗਰੀਲਾ ਵਾਰਫੇਅਰ ਲੜੀ ਆ, ਅਸੀਂ ਤੇ ਅੰਡਰ ਜ਼ਿੰਦਗੀ ਜੀ ਆ। ਅਸੀਂ ਤੇ ਇਹ ਵੀ ਕਹਿੰਦੇ ਆ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਕਿਹਾ ਪੇਸ਼ ਹੋ ਜਾ, ਉਹ ਅਕਾਲ ਤਖਤ ਸਾਹਿਬ ਦਾ ਜੇ ਉਹ ਜਥੇਦਾਰ ਰਖਾਉਂਦਾ ਤੇ ਉਹ ਉਹਦੇ ਹਾਣ ਦੀ ਗੱਲ ਨਹੀਂ ਆ। ਪਰ ਇਹ ਅੰਮ੍ਰਿਤਪਾਲ ਹੀ ਕਲੀਅਰ ਕਰ ਸਕਦਾ ਕਿ ਉਹ ਕਿੰਨਾ ਹਾਲਤਾਂ ਦੇ ਵਿੱਚ ਭੱਜਾ, ਕਿਉਂ ਭੱਜਾ ਤੇ ਉਹਨੇ ਉਹਦਾ ਅਗਲਾ ਪ੍ਰੋਗਰਾਮ ਕੀ ਆ। ਪਰ ਜਿਹੜੀਆਂ ਗੱਲਾਂ ਉਹਦੀਆਂ ਅਸੀਂ ਸਹੀ ਨਹੀਂ ਸਮਝਦੇ ਕਿ ਜਿਵੇਂ ਸਰਬੱਤ ਖਾਲਸਾ ਕਰੋ ਵਿਸਾਖੀ ਵਾਲੀ ਗੱਲ, ਉਹ ਅਸੀਂ ਸਪਸ਼ਟ। ਜਿਹੜਾ ਡੇਰਿਆਂ ਦਾ ਓਟ ਆਸਰਾ ਲੈ ਰਹੇ ਆ, ਵੇਖੋ ਓਟ ਆਸਰਾ ਤੇ ਕੋਈ ਵੀ ਕਿਸੇ ਦਾ ਲੈ ਸਕਦਾ, ਇਹ ਤੇ ਮਾੜੀ ਗੱਲ ਨਹੀਂ। ਜੇ ਅੰਡਰਗਰਾਉਂਡ ਬੰਦਾ ਰਹਿ ਰਿਹਾ ਤੇ ਉਹਨੇ ਕਿਤੇ ਨਾ ਕਿਤੇ ਤੇ ਰਹਿਣਾ ਹੀ ਆ। ਪਰ ਇਹ ਗੱਲ ਗਲਤ ਆ ਕਿ ਜਿੰਨਾ ਚਿਰ ਉਹਨੂੰ ਪੀਓ ਨਹੀਂ ਡਿਕਲੇਅਰ ਕੀਤਾ ਸੀ, ਜਿੰਨਾ ਚਿਰ ਉਹਦਾ ਇਸ਼ਤਿਹਾਰ ਨਹੀਂ ਦਿੱਤਾ, ਉਹਨਾਂ ਚਿਰ ਜਿੰਨਾ ਬੰਦਿਆਂ ਕੋਲੋਂ ਰਿਹਾ, ਭਾਵੇਂ ਉਹ ਬੀਬੀ ਆ ਕੋਈ ਆ, ਉਹਨਾਂ ਉੱਤੇ ਕੇਸ ਦਰਜ ਕਰਨਾ ਉਹ ਗੈਰ ਕਾਨੂੰਨੀ। ਉਸ ਤੋਂ ਬਾਅਦ ਜਦੋਂ ਹੁਣ ਉਹਦਾ ਇਸ਼ਤਿਹਾਰ ਦੇ ਦਿੱਤਾ, ਪੀਓ ਵੀ ਕਰਾਰ ਦੇ ਦਿੰਦੇ, ਉਸ ਤੋਂ ਬਾਅਦ ਇਹ ਆਪਣੀ ਜਿਹੜੀ 212 216 ਵੀ ਲਾ ਸਕਦੇ ਆ, ਅਨਲਾਫੁਲ ਐਕਟੀਵਿਟੀ ਵੀ ਲਾ ਸਕਦੇ ਆ। ਸਰਕਾਰ ਨੇ ਤੇ ਇਹੋ ਜਿਹੇ ਕੇਸ ਬਣਾਉਣੇ ਹੀ ਬਣਾਉਣੇ। ਚਲੋ ਠੀਕ ਹੈ। ਸਰਬੱਤ ਖਾਲਸਾ ਕਹਿ ਰਹੇ ਜੀ, ਸਰਬੱਤ ਖਾਲਸਾ ਸ਼ਬਦ ਦੀ ਲੋੜ ਕਿਉਂ ਪੈ ਰਹੀ? ਵੇਖੋ ਸਰਬੱਤ ਖਾਲਸਾ ਸਾਰੇ ਜਿੰਨੇ ਫੈਸਲੇ ਪੰਥ ਦੇ ਨੇ ਉਹ ਸਰਬੱਤ ਖਾਲਸਾ ਦੁਆਰਾ ਹੀ ਸਹੀ ਤਰੀਕੇ ਦੇ ਨਾਲ ਹੋਣੇ ਨੇ। ਉਹ ਇੱਕ ਸਿਧਾਂਤ ਹੈਗਾ ਵਾ, ਉਹਦੀ ਮਨਮਰਜ਼ੀ ਨਾਲ ਵਰਤੋਂ ਨਹੀਂ ਕੋਈ ਕਰ ਸਕਦਾ। ਇਹ ਪਹਿਲਾਂ ਕਿਉਂ ਲੋੜ ਪਈ, ਹੁਣ ਲੋੜ ਪੈ ਗਈ? ਨਹੀਂ, ਲੋੜ ਤੇ ਪਹਿਲਾਂ ਵੀ ਪਈ, ਲੋੜ ਮਹਿਸੂਸ ਹੁੰਦੀ ਜਦੋਂ ਇੱਕ ਕੌਮ ਦੇ ਵਿੱਚ ਇੱਕ ਸੁਰਤਾ ਹੀ ਨਹੀਂ ਅਜੇ। ਉਹ ਜਿਹੜਾ ਸਰਬੱਤ ਖਾਲਸੇ ਦਾ ਸਿਧਾਂਤ ਆ, ਜਿਹੜੀ ਮਾਨ ਮਰਜ਼ਾਦਾ ਵਾ, ਉਹਨੂੰ ਅਸੀਂ ਅਜੇ ਲਾਗੂ ਕਰਨ ਦੇ ਸਮਰੱਥ ਹੀ ਨਹੀਂ ਹੋਏ। ਇਸ ਕਰਕੇ ਕਿਸੇ ਵਿਅਕਤੀ ਦੀ ਕਾਲ ਦੇ ਉੱਤੇ ਜਾਂ ਕਿਸੇ ਕੱਲੀਕਾਰੀ ਜਥੇਬੰਦੀ ਦੀ ਕਾਲ ਉੱਤੇ ਜਾਂ ਜਿਹੜਾ ਸਰਬਪ੍ਰਵਾਨਿਤ ਜਥੇਦਾਰ ਨਹੀਂ ਉਹਦੇ ਵੱਲੋਂ ਬੁਲਾਇਆ ਗਿਆ ਸਰਬੱਤ ਖਾਲਸਾ ਨਹੀਂ ਹੋ ਸਕਦਾ।